ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਦਨ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜੂਨ ਦਿਨ ਹੈਗਾ ਆ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਾਈਫ, ਹੈਲਥ ਇੰਸ਼ੋਰੈਂਸ ਦੇ ਲਈ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ 4082722500 ਦੇ ਉੱਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਜੀ ਸ਼ੁਰੂ ਕਰਦੇ। ਕਹਿੰਦੇ ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਰੱਖਣ ਵਾਲੀ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਵਿੱਚੋਂ ਖਾਰਜ। ਦੇਖੋ, ਕਮਾਲ ਦੀਆਂ ਗੱਲਾਂ ਹੋ ਰਹੀਆਂ ਕਿ ਇੱਧਰ ਲੁਕਾਈ ਨੂੰ ਪਈ ਆ ਕਿ ਗਾਂ ਕੀ ਬਣਨਾ। ਇੱਕ ਪਾਸੇ ਤੇ ਫਿਕਰ ਹੈ ਇਹੋ ਹੀ ਆ ਨਾ ਕਿ ਕਾਰੋਬਾਰ ਜਿਹੜੇ ਠੱਪ ਪਏ ਆ ਉਹ ਕਿਸ ਤਰ੍ਹਾਂ ਚੱਲਣਗੇ, ਫਿਰ ਕਿਸ ਤਰ੍ਹਾਂ ਜ਼ਿੰਦਗੀ ਜਿਹੜੀ ਆ ਉਹ ਅੱਗੇ ਰਿੜਨੀ ਆ। ਇੱਕ ਇਹਦਾ ਕਰੋਨੇ ਦਾ ਉਹੀ ਸਿਆਪਾ ਆ ਕਿ ਪਤਾ ਨਹੀਂ ਨੇ ਮੁੱਕਣਾ ਜਾਂ ਨਹੀਂ ਮੁੱਕਣਾ, ਕੱਲ ਨੂੰ ਕੀ ਬਣਨਾ ਕੀ ਨਹੀਂ ਬਣਨਾ। ਤਾਂ ਉਹ ਸਾਰੇ ਫਿਕਰਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਫਿਕਰ ਹੁਣ ਇਹ ਪਿਆ ਵਾ ਕਿ ਸਾਡੇ ਦੇਸ਼ ਦਾ ਨਾਮ ਹੈ ਜਿਹੜਾ ਬਦਲ ਦਿਓ। ਇਹ ਵੀ ਇੱਕ ਬਹੁਤ ਵੱਡਾ ਫਿਕਰ ਹੈ। ਔਰ ਨਾਵਾਂ ਨੂੰ ਲੈ ਕੇ ਤੁਹਾਨੂੰ ਪਤਾ ਇੱਥੋਂ ਦੀ ਰਾਜਨੀਤੀ ਆ ਜਿਹੜੀ ਉਹ ਬੜੀ ਪੁਰਾਣੀ ਘੈਂਸ ਕਰਦੀ ਆ। ਹਮੇਸ਼ਾ ਹੁੰਦਾ ਆ ਜਿਹੜੀ ਕਾਂਗਰਸ ਸਰਕਾਰ ਆ ਉਹ ਆਪਣੇ ਜਿਹੜੇ ਉਹਨਾਂ ਦੇ ਲੀਡਰ ਲੜ ਰਹੇ ਆ ਉਹਨਾਂ ਦੇ ਨਾਵਾਂ ਤੇ ਏਅਰਪੋਰਟ ਬਣਾ ਦਿੱਤਾ, ਵੱਡੇ ਵੱਡੇ ਹੋਰ ਮਿਊਜ਼ੀਅਮ ਬਣਾ ਦਿੱਤੇ, ਬਹੁਤ ਥਾਵਾਂ ਦੇ ਨਾਮ ਜਿਹੜੇ ਏਅਰਪੋਰਟਾਂ ਦੇ ਨਾਮ ਤੋਂ ਲੈ ਕੇ ਪਤਾ ਨਹੀਂ ਕਿਆ ਕਿਆ ਉਹ ਰੱਖੀ ਬੈਠੇ ਆ। ਤੇ ਜੇ ਇਹ ਆਏ ਇਹਨਾਂ ਨੇ ਛੱਡਿਆ ਹੀ ਕੱਖ ਨਹੀਂ ਆ। ਅੱਜ ਵੀ ਮੈਨੂੰ ਲੱਗਦਾ ਕਿ ਇੱਕ ਨਾਂ ਇਹਨਾਂ ਨੇ ਬਦਲ ਦਿੱਤਾ ਆ, ਸ਼ਾਇਦ ਕਲਕੱਤਾ ਪੋਰਟ ਦਾ ਨਾਮ ਬਦਲ ਕੇ ਇਹਨਾਂ ਨੇ ਕੁਛ ਹੋਰ ਕਰ ਦਿੱਤਾ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਨਾਵਾਂ ਦੀ ਖੇਡ ਜਿਹੜੀ ਆ ਉਹ ਕਿੰਨੀ ਤਿੱਖਣ ਹੋ ਕੇ ਚੱਲਦੀ ਆ, ਕਿੰਨੀ ਇਹ ਵੱਡੀ ਹੋ ਕੇ ਚੱਲਦੀ ਆ। ਤਾਂ ਹੁਣ ਦੇਖੋ ਇਹ ਮਸਲਾ ਕੀ ਸੀਗਾ ਕਿ ਕਿਸੇ ਸੱਜਣ ਨੇ ਜਾ ਕੇ ਪਟੀਸ਼ਨ ਪਾ ਦਿੱਤੀ ਕਿ ਭਾਈ ਸਾਨੂੰ ਨਾਂ ਜਿਹੜਾ ਬਦਲ ਕੇ ਦਿਓ। ਕਲਕੱਤਾ ਪੋਰਟ ਟਰਸਟ ਦਾ ਨਾਮ ਬਦਲ ਕੇ ਇਹਨਾਂ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਟਰਸਟ ਰੱਖ ਦਿੱਤਾ। ਨੋਟ ਕਰ ਲਿਓ। ਤਾਂ ਇਹ ਕਹਿੰਦੇ ਜੀ ਕਿ ਇੰਡੀਆ ਨਾਂ ਕੀ ਆ, ਇਹਦੇ ਚ ਨਾ ਐਵੇਂ ਗੁਲਾਮੀ ਦੀ ਬੋਝ ਹੀ ਆਉਂਦੀ ਆ। ਇਹਨੂੰ ਬਦਲ ਕੇ ਹਿੰਦੁਸਤਾਨ ਜਾਂ ਭਾਰਤ ਪੱਕੇ ਤੌਰ ਤੇ ਕਰਦੇ। ਔਰ ਦੋ ਦੇਸ਼ ਦੇ ਨਾਮ ਜਿਹੜੇ ਆ ਉਹ ਠੀਕ ਨਹੀਂ ਆ। ਮਤਲਬ ਕਿ ਇੱਕ ਦੇਸ਼ ਦੇ ਦੋ ਨਾਂ ਕਿਸ ਤਰ੍ਹਾਂ ਚੰਗੇ ਜੇ ਨਹੀਂ ਲੱਗਦੇ। ਔਰ ਨਾਲ ਸੰਵਿਧਾਨ ਸਭਾ ਦਾ ਦਿੱਤਾ ਗਿਆ ਬਿਊਰਾ ਹਵਾਲਾ ਦਿੱਤਾ ਗਿਆ ਕਿ ਉਸ ਵੇਲੇ ਵੀ ਇਸ ਗੱਲ ਉੱਤੇ ਸਹਿਮਤੀ ਸੀਗੀ ਕਿ ਨਾ ਭਾਰਤ ਰੱਖਿਆ ਜਾਵੇ। ਤੇ ਚਲੋ ਜਦੋਂ ਆਰਟੀਕਲ 1 ਦਾ ਸੋਧ ਕਰਨਾ ਸੀਗਾ ਤਾਂ ਉਸ ਸਮੇਂ ਇਹਨਾਂ ਨੇ ਸਹੀ ਕਦਮ ਨਹੀਂ ਚੁੱਕਿਆ। ਮਤਲਬ ਕਿ ਇੰਡੀਆ ਸ਼ਬਦ ਜਿਹੜਾ ਉਹ ਹਟਾ ਕੇ ਦੇਸ਼ ਨੂੰ ਭਾਰਤ ਜਾਂ ਹਿੰਦੁਸਤਾਨ ਕਹਿਣ ਦਾ ਮਤਲਬ ਕਿ ਇੱਕ ਡਾਇਰੈਕਸ਼ਨ ਦਿਓ ਤੁਸੀਂ। ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਅਸੀਂ ਨਹੀਂ ਦੇ ਸਕਦੇ। ਮਤਲਬ ਕਿ ਇਸ ਤਰ੍ਹਾਂ ਤੁਸੀਂ ਜਿੱਦਾਂ ਕਹਿੰਦੇ ਹੋ ਕਿ ਆਰਟੀਕਲ 1 ਦੇ ਵਿੱਚ ਸੋਧ ਕਰ ਦਿਓ, ਉਹਨਾਂ ਨੇ ਸਹੀ ਕਦਮ ਨਹੀਂ ਚੁੱਕਿਆ ਔਰ ਇਹ ਸਾਰਾ ਕੁਛ ਹੈ ਜਿਹੜਾ ਉਹ ਹੁਣ ਹੋ ਜਾਵੇ। ਤਾਂ ਉਹ ਕਹਿੰਦੇ ਕਿ ਤੁਸੀਂ ਏਦਾਂ ਕਰੋ ਨਾ, ਜਾ ਕੇ ਸਰਕਾਰ ਨੂੰ ਕਹੋ, ਸਰਕਾਰ ਦਾ ਕੰਮ ਆ। ਇਹ ਸਰਕਾਰ ਨੇ ਵੇਖਣਾ ਆਪਣੇ ਪੱਧਰ ਤੇ ਕੀ ਨਾਂ ਰੱਖਣਾ ਕੀ ਨਹੀਂ ਰੱਖਣਾ, ਉਹਨਾਂ ਦਾ ਫੈਸਲਾ। ਔਰ ਜੋ ਸੰਵਿਧਾਨ ਦੇ ਵਿੱਚ ਨਾਂ ਦਰਜ ਆ ਇੰਡੀਆ ਦਾ ਤਾਂ ਫਿਰ ਉਹ ਤਾਂ ਹੁਣ ਜੇ ਕੋਈ ਬਦਲਾਅ ਕਰਨਾ ਉਹ ਸੰਸਦ ਹੀ ਕਰ ਸਕਦੀ, ਅਸੀਂ ਥੋੜ੍ਹੀ ਨਾ ਕਰ ਸਕਦੇ ਹਾਂ। ਤਾਂ ਉਹਨਾਂ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਆ। ਪਰ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਜਿਹੜਾ ਉਹ ਅੱਗੇ ਵਧੂਗਾ ਹੌਲੀ ਹੌਲੀ। ਜ਼ਰੂਰ ਇਸ ਤਰ੍ਹਾਂ ਹੋਊਗਾ ਇਹ ਨਾਂ ਜਿਹੜਾ ਉਹ ਸ਼ਾਇਦ ਹੋ ਸਕਦਾ ਚੇਂਜ ਹੋ ਜਾਵੇ। ਪਰ ਜੇ ਗੁਲਾਮੀ ਦੀ ਗੱਲ ਆ ਤਾਂ ਗੁਲਾਮੀ ਤੇ ਬਹੁਤ ਲੁਟੀਅਨਸ ਜ਼ੋਨ ਜਿੱਥੇ ਰਹਿੰਦੇ ਆ, ਹੋਰ ਗੱਲਾਂ ਛੱਡੋ, ਜਿੱਥੇ ਇਹਨਾਂ ਦੇ ਸ਼ਾਹੀ ਬੰਗਲੇ ਆ ਲੁਟੀਅਨਸ ਜ਼ੋਨ, ਤਾਂ ਲੁਟੀਅਨ ਜ਼ੋਨ ਵੀ ਉਹਨਾਂ ਨੇ ਬਣਾਈ ਸੀ ਅੰਗਰੇਜ਼ਾਂ ਨੇ। ਲੁਟੀਅਨਸ ਉਹ ਬਹੁਤ ਤਗੜਾ ਉਹਨਾਂ ਦਾ ਇਮਾਰਤ ਸਾਜ਼ ਸੀਗਾ। ਸੋ ਕਹਿਣ ਦਾ ਮਤਲਬ ਇਹ ਕਿ ਬਹੁਤ ਕੁਛ ਉਹਨਾਂ ਦਾ ਬਣਾਇਆ। ਕੀ ਕੁਛ ਢਾਹੋਗੇ, ਕੀ ਕੁਛ ਬਦਲੋਗੇ, ਸਮਝ ਤੋਂ ਪਰੇ ਦੀ ਗੱਲ ਆ। ਔਰ ਇੰਡੀਆ ਦਾ ਨਾਮ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਨਾ ਕੋਈ ਬੁਰਾ ਨਾਂ ਆ।
ਦੋ ਨਾਂ ਕੋਈ ਸਮੱਸਿਆ ਪੈਦਾ ਕਰਦੇ ਆ। ਸਾਡੇ ਤੇ ਇੱਥੇ ਸ਼ਹਿਰਾਂ ਦੇ ਵੀ ਕਈ ਨਾਂ ਹੈ, ਜਿਵੇਂ ਹੁਣ ਬਨਾਰਸ ਆ, ਕਾਂਸ਼ੀ ਕਹਿ ਦਿੰਦੇ ਆ ਉਹਨੂੰ, ਕਈ ਕੁਛ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਨੂੰ ਸ਼ਹਿਰ ਮਿਲ ਜਾਣਗੇ। ਸੋ ਕੋਈ ਦਿੱਕਤ ਨਹੀਂ ਹੈਗੀ, ਕੋਈ ਐਡੀ ਵੱਡੀ ਸਮੱਸਿਆ ਨਹੀਂ ਹੈਗੀ। ਪਰ ਪਤਾ ਨਹੀਂ ਕਿਉਂ ਕੁਛ ਨਾਵਾਂ ਨੂੰ ਲੈ ਕੇ ਕੁਛ ਲੋਕ ਜਿਹੜੇ ਜ਼ਿਆਦਾ ਹੀ ਅਗਰੈਸਿਵ ਰਹਿੰਦੇ ਆ। ਖੈਰ ਇੱਕ ਵਾਰੀ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਠੰਡਿਆ ਕਰਕੇ ਘੱਲ ਦਿੱਤਾ, ਪਰ ਹੋ ਸਕਦਾ ਕੱਲ ਨੂੰ ਕੋਈ ਮੂਵਮੈਂਟ ਖੜੀ ਕਰ ਦੇਣ ਕਿ ਨਹੀਂ ਭਾਈ ਇਹਦਾ ਨਾਮ ਜਿਹੜਾ ਉਹ ਤੁਸੀਂ ਭਾਰਤ ਰੱਖੋ ਜਾਂ ਬਦਲ ਕੇ ਹਿੰਦੁਸਤਾਨ ਕਰੋ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਵਿੱਚ ਚਲਾਨ ਜਿਹੜੇ ਆ ਉਹ ਪੂਰੇ ਜ਼ੋਰਾਂ ਦੇ ਉੱਤੇ। ਹਾਂਜੀ ਦੇਖੋ, ਜਿਹੜੇ ਚਲਾਨ ਕੱਟੇ ਜਾ ਰਹੇ ਆ, ਵੈਸੇ ਅੱਜ ਅਜੀਤ ਅਖਬਾਰ ਦੇ ਵਿੱਚ ਵੀ ਬਹੁਤ ਵੱਡੀ ਖਬਰ ਲੱਗੀ ਹੈ ਇਸ ਚੀਜ਼ ਨੂੰ ਲੈ ਕੇ ਕਿ ਟਾਰਗੇਟ ਸੈੱਟ ਕਰ ਦਿੱਤੇ ਗਏ ਆ। ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਜਿੱਦਾਂ ਅੱਗੇ ਨਹੀਂ ਆਪਾਂ 31 ਮਾਰਚ ਵੇਂਦੇ ਸੀ, 31 ਮਾਰਚ ਤੇ ਐਤਕੀ ਲੰਘ ਗਈ, ਕਰੋਨਾ ਦੇ ਵਿੱਚ ਹੀ ਰਗੜੇ ਗਏ। ਤਾਂ ਹੁਣ ਕਹਿੰਦੇ ਕਿ ਵੀ ਖਜ਼ਾਨਾ ਤੇ ਕਿਸੇ ਤਰੀਕੇ ਨਾਲ ਭਰਨਾ ਹੀ ਆ ਨਾ, ਖਾਲੀ ਖਜ਼ਾਨਾ ਜਿਹੜਾ। ਤਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜਾ ਚਲਾਨ ਹੈ ਇਹਨੂੰ ਕਮਾਊ ਪੁੱਤ ਬਣਾਓ ਹਾਲ ਦੀ ਘੜੀ। ਤਾਂ ਚਲਾਨ ਤੁਹਾਨੂੰ ਪਤਾ ਹੀ ਆ ਕਿ ਕੇਂਦਰ ਸਰਕਾਰ ਦੀ ਗਾਈਡਲਾਈਨ ਆ, ਬਹੁਤ ਸਾਰੀਆਂ ਜੇ ਆਪਾਂ ਦੇਖੀਏ ਸਖਤਾਈਆਂ ਹੈ ਨਾ। ਜਿਸ ਤਰ੍ਹਾਂ ਲਾ ਲਓ ਕਿ ਹੁਣ ਆਪਣੇ ਪੰਜਾਬੀਆਂ ਨੂੰ ਕੀ ਆ ਕਿ ਮਾਸਕ ਦੀ ਆਦਤ ਨਹੀਂ ਹੈਗੀ, ਉਹ ਤੁਰੇ ਜਾਂਦੇ ਬਸ, ਜੇ ਉਹ ਮੂੰਹ ਲੱਗਿਆ ਵੀ ਹੁੰਦਾ ਤੇ ਉਹਨੂੰ ਨੰਗਿਆ ਕਰ ਦਿੰਦੇ ਆ। ਇੱਥੇ ਇਹ ਟੱਕਰ ਗਏ ਤੇ ਅੱਗੋਂ 500 ਰੁਪਏ ਦਾ ਫਰਲਾ ਫੜਾ ਦਿੰਦੇ ਆ। ਇੱਥੇ ਤੇ ਇਸ ਤਰ੍ਹਾਂ ਹੋਇਆ, ਹੁਸ਼ਿਆਰਪੁਰ ਦਾ ਇੱਕ ਪ੍ਰੇਮੀ ਜੋੜਾ ਸੀਗਾ, ਉਹ ਚਲ ਗਿਆ ਹਾਈ ਕੋਰਟ ਦੇ ਵਿੱਚ, ਕਹਿੰਦੇ ਜੀ ਸ਼ਾਦੀ ਕਰਾਈ ਆ ਅਸੀਂ ਤੇ ਸਾਨੂੰ ਸਿਕਿਉਰਿਟੀ ਦਿਓ। ਤੇ ਜਦੋਂ ਫੋਟੋ ਪੇਸ਼ ਕੀਤੀ ਉੱਥੇ ਜੋੜੇ ਦੀ, ਤੇ ਉਹਨਾਂ ਨੇ ਮਾਸਕ ਨਹੀਂ ਸੀ ਪਾਇਆ। ਜੱਜ ਕਹਿੰਦਾ ਬਾਕੀ ਦੀਆਂ ਗੱਲਾਂ ਬਾਅਦ ਚ, ਪਹਿਲਾਂ ਜੁਰਮਾਨਾ ਠੋਕੋ ਇਹਨਾਂ ਨੂੰ, ਠੋਕੋ। ਤੇ ਉਹਨਾਂ ਨੇ ਜੁਰਮਾਨਾ ਠੋਕ ਦਿੱਤਾ। ਤੇ ਲੋਕ ਕਹਿੰਦੇ ਕਿ ਜੱਜ ਸਾਹਿਬ ਨੇ ਚਲੋ ਠੋਕ ਦਿੱਤਾ ਜੁਰਮਾਨਾ, ਕੋਈ ਵੱਡੀ ਗੱਲ ਨਹੀਂ, ਸ਼ਗਨ ਨਹੀਂ ਸਮਝ ਲੈਂਦੇ, ਆਪ ਹੀ ਭਰ ਦਿੰਦੇ, ਕੋਈ ਗੱਲ ਨਹੀਂ ਹੈ। ਪੁਲਿਸ ਵਾਲੇ ਤੇ ਵੀ ਦੇਈ ਜਾਂਦੇ 500-500 ਸ਼ਗਨ। ਜਦੋਂ ਆ ਮੋਟਰਸਾਈਕਲ ਤੇ ਮੁੰਡੇ ਵਿਆਹ ਕੇ ਆਉਂਦੇ ਆ ਤਾਂ ਉਦੋਂ ਇਹ ਸ਼ਗਨ ਦੇ ਦਿੰਦੇ ਆ, ਤੇ ਜੱਜ ਸਾਹਿਬ ਵੀ ਦੇ ਦਿੰਦੇ, ਕੋਈ ਦਿੱਕਤ ਨਹੀਂ ਸੀਗੀ। ਖੈਰ, ਤਾਂ ਐਸਾ ਮਾਹੌਲ ਆ ਕਿ ਇਸ ਵੇਲੇ ਜਿੱਦਾਂ ਲਾਈਏ ਕਿ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ, ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ, ਜਿੱਦਾਂ ਅੱਜ ਮੋਹਾਲੀ ਪੁਲਿਸ ਨੇ ਕੀਤਾ, ਬਠਿੰਡਾ ਪੁਲਿਸ ਦਾ ਵੀ ਮੇਰੇ ਖਿਆਲ ਦੇ ਨਾਲ ਆਇਆ ਬਿਊਰਾ। ਤਾਂ ਇਹ ਕਹਿੰਦੇ ਆ ਕਿ ਹੁਣ ਤੱਕ ਮਾਸਕ ਨਾ ਪਹਿਨਣ ਲਈ, ਮਤਲਬ ਕਿ 10-11 ਦਿਨ ਦੇ ਅੰਦਰ ਅੰਦਰ ਮਾਸਕ ਨਾ ਪਹਿਨਣ ਲਈ 1452 ਚਲਾਨ ਕੀਤੇ ਗਏ ਆ। ਇਹ ਸਿਰਫ ਮੋਹਾਲੀ ਦਾ ਹੀ ਅੰਕੜਾ ਹੈ, ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੱਡੀ ਵੱਡੀ ਤਾਦਾਦ ਦੇ ਵਿੱਚ ਚਲਾਨ ਸ਼ੁਰੂ ਕੀਤੇ ਗਏ ਆ। ਤਾਂ ਦੂਸਰੇ ਪਾਸੇ ਜੇ ਇਸ ਤਰ੍ਹਾਂ ਮਤਲਬ ਕਿ ਰਕਮ ਦੀ ਗੱਲ ਕਰੀਏ, ਪੈਸਾ ਕਿੰਨਾ ਇਕੱਠਾ ਹੋਇਆ ਇਹਨਾਂ ਤੋਂ, ਤਾਂ ਕਹਿੰਦੇ ਕਿ 1452 ਜਿਹੜੇ ਚਲਾਨ ਜਾਰੀ ਕੀਤੇ ਗਏ, ਉਹਨਾਂ ਤੋਂ 3,16,700 ਰੁਪਇਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੋ ਇੱਕ ਸੋਸ਼ਲ ਡਿਸਟੈਂਸਿੰਗ ਦੀ ਟਰਮ ਵਰਤਦੇ ਆ, ਆਪਾਂ ਤੁਹਾਨੂੰ ਸਰੀਰਕ ਦੂਰੀ ਕਹਿੰਦੇ ਆ, ਤਾਂ ਉਹਦੇ ਬਦਲੇ ਕਹਿੰਦੇ ਕਿ 2,000 ਰੁਪਏ ਦਾ ਇੱਕ ਚਲਾਨ ਕੀਤਾ ਗਿਆ। ਤਾਂ ਇਹ ਠੀਕ ਆ ਕਿ 2,000 ਰੁਪਏ ਦਾ ਇੱਕ ਚਲਾਨ ਕੀਤਾ ਗਿਆ, ਪਰ ਜੇ ਮੰਨ ਲਓ ਇਹਨੂੰ ਹਥਿਆਰ ਵਜੋਂ ਵਰਤਣਗੇ ਇਹਨਾਂ ਚਲਾਨਾਂ ਨੂੰ, ਤਾਂ ਫਿਰ ਤੇ ਬਹੁਤ ਸਾਰੇ ਚਲਾਨ ਹੋ ਸਕਦੇ। ਕਿਉਂਕਿ ਤੁਸੀਂ ਜਾਓਗੇ ਸ਼ਹਿਰ, ਮੈਂ ਗਿਆ ਤਾਂ ਥੋੜੇ ਦਿਨ ਪਹਿਲਾਂ, 2-4 ਦਿਨ ਪਹਿਲਾਂ, ਇੱਕ ਦਿਨ ਜਾਣ ਦਾ ਮੌਕਾ ਮਿਲਿਆ, ਬਾਜ਼ਾਰਾਂ ਦੇ ਵਿੱਚ ਤੇ ਦੁਕਾਨਾਂ ਦੇ ਅੰਦਰ ਕੁਰਬਲ ਹੋਣ ਡਈ ਆ, ਲੋਕ ਸਭ ਕੁਝ ਭੁੱਲ ਚੁੱਕੇ ਆ। ਔਰ ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਫਿਰ ਜੁਰਮਾਨੇ ਹੋਣਗੇ ਤਾਂ ਫਿਰ ਤੇ ਥੁੱਕਣ ਵਾਲਿਆਂ ਤੇ ਵੀ ਜੁਰਮਾਨਾ ਹੋ ਜਾਣਾ। ਸਾਡੇ ਲੋਕ ਤੇ ਹਾਲੇ ਵੀ ਥੁੱਕੀ ਜਾਂਦੇ, ਥੁੱਕਣ ਤੇ ਵੀ 500 ਰੁਪਇਆ ਜੁਰਮਾਨਾ। ਤਾਂ ਇਹ ਹੁਣ ਬਹੁਤ ਜ਼ਿਆਦਾ ਜੁਰਮਾਨੇ ਲੈਣਗੇ। ਔਰ ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਇਹੋ ਜਿਹੇ ਤੁਸੀਂ ਨਿਯਮ ਬਣਾਏ ਆ, ਤਾਂ ਵੱਡੇ ਸ਼ੋਰੂਮਾਂ 'ਚ ਜਾ ਕੇ ਤੇ ਵੇਖੋ ਤੇ ਕੀ ਹਾਲ ਆ, ਤਾਂ ਤੁਸੀਂ ਉਹਨਾਂ ਨੂੰ ਪਾਓ ਜੁਰਮਾਨਾ। ਛੋਟੇ ਆਮ ਬੰਦਿਆਂ ਤੋਂ ਤਾਂ ਤੁਸੀਂ 500 ਰੁਪਇਆ ਗਰਾਈ ਜਾਂਦੇ ਹੋ। ਜਿਹੜੇ ਵੱਡੇ ਸ਼ੋਰੂਮਾਂ ਵਾਲੇ ਆ, ਵੱਡੇ ਕਾਰੋਬਾਰੀ ਆ, ਉੱਥੇ ਤੇ ਸਭ ਕੁਝ ਖੁੱਲਾ ਚੱਲੀ ਜਾਂਦਾ। ਉਹਨਾਂ ਦੇ ਵਿੱਚ ਤੇ ਪਤਾ ਨਹੀਂ ਮਾਸਕ ਪਾਇਆ ਹੁੰਦਾ ਜਾਂ ਨਹੀਂ ਪਾਇਆ ਹੁੰਦਾ। ਫਿਰ ਉਹਨਾਂ ਦੇ ਅੰਦਰ ਵੀ ਜਾਓ, ਜਾ ਕੇ ਝਾਕੋ ਤੇ ਉਹਨਾਂ ਨੂੰ ਵੀ ਜੁਰਮਾਨੇ ਕਰੋ ਜੀ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਸਾਰੇ ਦਾਗੀ ਅਫਸਰ ਤੇ ਮੁਲਾਜ਼ਮ ਹੋਣਗੇ ਬਰਖਾਸਤ। ਹਾਂਜੀ ਦੇਖੋ, ਇਹ ਇਹਨਾਂ ਨੇ ਐਲਾਨ ਕੀਤਾ ਵਾ ਕਿ ਜਿੰਨੇ ਭ੍ਰਿਸ਼ਟ ਅਫਸਰ ਆ ਜਾਂ ਜਿਹੜੇ ਵੀ ਇਹਨਾਂ ਦੇ ਮੁਲਾਜ਼ਮ ਆ, ਉਹਨਾਂ ਨੂੰ ਲੈ ਕੇ ਕਈ ਵਾਰ ਵਿਭਾਗ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ, ਮਹਿਕਮਾ ਬਦਨਾਮ ਹੁੰਦਾ ਵਾ। ਤਾਂ ਹੁਣ ਇਹ ਕਹਿੰਦੇ ਆ ਕਿ ਅਸੀਂ ਇਹ ਕਲੰਕ ਹੈ ਜਿਹੜਾ ਉਹ ਧੋ ਦੇਣਾ ਵਾ, ਤੇ ਇਹਦੇ ਤਹਿਤ ਪੰਜਾਬ ਪੁਲਿਸ ਵਿੱਚ ਜਿਹੜੇ ਭ੍ਰਿਸ਼ਟਾਖੋਰੀ ਕਰਦੇ ਆ, ਮੁਲਾਜ਼ਮ ਹੋਣ ਜਾਂ ਅਫਸਰਾਨ ਹੋਣ, ਉਹਨਾਂ ਨੂੰ ਅਸੀਂ ਬਰਖਾਸਤ ਕਰਾਂਗੇ। ਤੇ ਇਹ ਕਹਿੰਦੇ ਆ ਕਿ ਪੁਲਿਸ ਦੇ ਕਰਮਚਾਰੀਆਂ ਤੇ ਅਫਸਰਾਂ ਤੇ ਭ੍ਰਿਸ਼ਟਾਚਾਰ, ਫਰੋਤੀ ਤੇ ਤਸਕਰੀ ਦੇ ਮਾਮਲੇ 'ਚ 3487 ਕੇਸ ਦਰਜ ਹਨ। ਯਾਨੀ ਇਹ ਅੰਕੜਾ ਵੀ ਹੈ, ਤੁਸੀਂ ਆਪ ਦੇਖ ਲਓ, ਭ੍ਰਿਸ਼ਟਾਚਾਰੀ ਦਾ, ਫਰੌਤੀ ਦਾ
ਤਸਕਰੀ ਦਾ, ਮਤਲਬ ਕਿ ਕਿਹੜਾ ਕੰਮ ਹੈ ਜਿਹੜਾ ਇਹਨਾਂ ਨੇ ਛੱਡਿਆ। ਭ੍ਰਿਸ਼ਟਾਚਾਰੀ ਵੀ ਕਰਦੇ ਉਹ ਤੇ ਚਲੋ ਹੁਣ ਇੰਡੀਆ ਦੀਆਂ ਰਗਾਂ ਦੇ ਵਿੱਚ ਹੀ ਰਚ ਗਈ ਆ, ਤੇ ਨਾਲ ਫਿਰੌਤੀ, ਨਾਲ ਤਸਕਰੀ, ਇਹ ਤੋਂ ਵੱਧ ਮੇਰੇ ਖਿਆਲ ਦੇ ਨਾਲ ਕੁਛ ਰਹਿ ਹੀ ਨਹੀਂ ਜਾਂਦਾ ਜਿਹੜਾ ਕੋਈ ਵੱਧ ਕੇ ਹੋਵੇ। ਕਿ ਜਿੱਦਾਂ ਆਪਾਂ ਦੇਖਦੇ ਆ ਨਾ ਕਿ ਸੰਗਠਿਤ ਗਰੋਹ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਗਰੋਹਬਾਜ਼ ਕਹਿ ਦਿੰਦੇ ਆ, ਗੈਂਗ ਹੁੰਦੇ ਆ, ਇਹ ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਤੇ ਕਹਿੰਦੇ ਕਿ ਇਹਨਾਂ ਦੇ ਖਿਲਾਫ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ, ਇਹਨਾਂ ਨੂੰ ਬਰਖਾਸਤ ਕੀਤਾ ਜਾ ਸਕਦਾ। ਪਰ ਗੱਲ ਇਹ ਆ ਕਿ ਵੱਡੇ ਅਫਸਰ ਵੀ ਬਹੁਤ ਨੇ, ਜੇ ਆਪਾਂ ਦੇਖੀਏ ਵੱਡੇ ਅਫਸਰਾਂ ਦਾ ਵੀ ਛਣਕਾਟਾ ਬਹੁਤ ਦੂਰ ਤੱਕ ਪੈਂਦਾ, ਔਰ ਇੱਥੋਂ ਤੱਕ ਕਿ ਜਿਹੜੇ ਤੇ ਸਾਡੇ ਇਸ ਟਾਈਮ DGP ਆ, ਉਹਨਾਂ ਤੇ ਵੀ ਤੇ ਕਈ ਤਰ੍ਹਾਂ ਦੇ ਦੋਸ਼ ਨੇ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹਨਾਂ ਦੀ ਜਿਹੜੀ ਨਿਯੁਕਤੀ ਸੀ ਉਹਨੂੰ ਵੀ ਚੈਲੰਜ ਹੋ ਗਿਆ ਸੀਗਾ, ਜੇ ਆਪਾਂ ਵੇਖੀਏ। ਪਰ ਦੂਜੀ ਗੱਲ, ਇੱਕ ਡਰੱਗ ਵਾਲੀ ਰਿਪੋਰਟ, ਉਹਦੇ ਵਿੱਚ ਕਿੰਨੇ ਵੱਡੇ ਅਫਸਰਾਂ ਦਾ ਨਾਂ ਆਇਆ ਸੀਗਾ। ਹੁਣ ਤਸਕਰੀ ਦੇ ਛੋਟੇ ਮੁਲਾਜ਼ਮਾਂ ਦਾ ਅੰਕੜਾ ਤੇ ਸਾਡੇ ਸਾਹਮਣੇ ਆ, ਤੇ ਉਹ ਰਿਪੋਰਟ ਘੋਟੀ ਲਈ ਗਈ, ਉਸ ਤੋਂ ਬਾਅਦ ਕੋਈ ਉਹਦੀ ਸੌਗੀ ਨਹੀਂ ਨਿਕਲੀ। ਸਭ ਨੂੰ ਯਾਦ ਆ ਨਾ ਜਿਹੜੀ ਸਿੱਧੂ ਨੇ ਇੱਕ ਰਿਪੋਰਟ ਫੋਲੀ ਸੀਗੀ, ਹਾਈ ਕੋਰਟ ਦੇ ਵਿੱਚ ਵੀ ਸੀਲਬੰਦ ਲਿਫਾਫੇ ਦੇ ਅੰਦਰ ਉਹ ਰਿਪੋਰਟ ਜਿਹੜੀ ਦਿੱਤੀ ਗਈ ਸੀ, ਉਹਦੇ ਵਿੱਚ DGP ADGP ਪਤਾ ਨਹੀਂ ਕਿਆ ਨਾਮ ਸਨ। ਤਾਂ ਜਿਹੜੇ ਏਡੇ ਵੱਡੇ ਅਫਸਰ ਆ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ, ਫਿਰ ਜਾਂ ਤੇ ਉਹਨਾਂ ਤੇ ਵੀ ਤਲਵਾਰ ਇਹ ਜਿਹੜੀ ਆ ਵਰਨੀ ਚਾਹੀਦੀ ਆ। ਛੋਟੇ ਮੁਲਾਜ਼ਮਾਂ ਦੇ ਅੰਕੜੇ ਤਾਂ ਚਲੋ ਪੇਸ਼ ਕਰ ਦਿੱਤੇ, ਹੋ ਸਕਦਾ ਕੱਲ ਨੂੰ ਐਕਸ਼ਨ ਵੀ ਕਰ ਦੇਣ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਕੋਈ ਜੌਬ ਦਾ ਘਾਟ ਨਹੀਂ ਰਹਿਣਾ, ਇਹਨਾਂ ਨੂੰ ਮਿਲ ਜਾਣੀ ਹੈ ਨੌਕਰੀ ਕਿਤੇ ਨਾ ਕਿਤੇ। ਲੀਡਰਾਂ ਦੇ ਇਹਨਾਂ ਨੇ PA ਜਾ ਲੱਗਣਾ, ਤੇ ਜੇ ਇਹਨਾਂ ਨੂੰ PA ਦੀ ਨੌਕਰੀ ਮਿਲ ਗਈ, CA ਦਾ ਕੰਮ ਇਹਨਾਂ ਨੇ ਨਾਲ ਆਪੇ ਹੀ ਕਰੀ ਜਾਣਾ। ਅਕਾਊਂਟੈਂਟ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਵੱਡੇ ਤਗੜੇ ਆ ਇਹ ਭ੍ਰਿਸ਼ਟਾਖੋਰੀ ਵਾਲੇ। ਸੋ ਗੱਲ ਇਹ ਆ ਕਿ ਇਹ ਠੀਕ ਆ ਕਿ ਐਕਸ਼ਨ ਕਰ ਦੇਣਗੇ, ਸਾਰਾ ਕੁਝ ਹੋ ਜਾਊਗਾ, ਪਰ ਅਸਲ ਦੇ ਵਿੱਚ ਹੋਣਾ ਤੇ ਇਹ ਆ ਕਿ ਰਿਫਾਰਮਸ ਜੇ ਨਹੀਂ ਕਰਦੇ ਤਾਂ ਇਹ ਕਹਾਣੀ ਜਿਹੜੀ ਉਹ ਅੱਗੇ ਫੇਰ ਵੱਧ ਜਾਣੀ ਆ। ਇਹ ਰਿਫਾਰਮਸ ਦੀ ਜ਼ਰੂਰਤ ਆ। ਪੁਲਿਸ ਦੀ ਜਿਹੜੀ ਇਸ ਵੇਲੇ ਕਾਰਕਰਦਗੀ ਆ ਉਹ ਰਿਫਾਰਮਸ ਮੰਗਦੀ ਆ ਕਿ ਤੁਸੀਂ ਸਮੁੱਚੇ ਜੇ ਪੁਲਿਸੀਆ ਢਾਂਚੇ ਨੂੰ ਵੇਖੋਗੇ ਤਾਂ ਬਹੁਤ ਸਾਰੇ ਰਿਫਾਰਮਸ ਕਰਨ ਵਾਲੇ ਆ। ਜਦ ਤੱਕ ਸਿਆਸਤਦਾਨ ਇਮਾਨਦਾਰ ਨਹੀਂ ਹੁੰਦੇ, ਅਫਸਰਸ਼ਾਹੀ ਕਦੇ ਇਮਾਨਦਾਰ ਨਹੀਂ ਹੋ ਸਕਦੀ। ਇਹ ਗੱਲ ਯਾਦ ਰੱਖ ਲਿਓ, ਇਹ ਗੱਲ ਲੋਹੇ ਤੇ ਲੀਕ ਆ। ਜਿਸ ਦੇਸ਼ ਦੇ ਵਿੱਚ ਸਿਆਸਤ ਭ੍ਰਿਸ਼ਟਾਖੋਰੀ ਕਰਦੀ ਆ, ਬੇਈਮਾਨੀ ਕਰਦੀ ਆ, ਕਿਹੜਾ ਕ੍ਰਾਈਮ ਆ ਜਿਹੜਾ ਸਿਆਸਤ ਨਹੀਂ ਕਰਦੀ, ਤਾਂ ਉੱਥੇ ਪੁਲਿਸ ਜਿਹੜੀ ਆ ਉਹ ਸਮਝ ਲਓ ਕਿ ਉਹਨਾਂ ਵਰਗੀ ਹੋਈ ਆ, ਉਹਨਾਂ ਦਾ ਟੂਲ ਹੈ, ਉਹਨਾਂ ਦਾ ਸਹਿਯੋਗੀ ਆ, ਉਹਨਾਂ ਦਾ ਪਿਆਦਾ, ਇਸ ਤੋਂ ਵੱਧ ਕੁਛ ਨਹੀਂ ਹੈ। ਤਾਂ ਜਦ ਤੱਕ ਸਿਆਸਤ ਨਹੀਂ ਸੁਧਰੇਗੀ, ਸਿਆਸਤ ਦੇ ਵਿੱਚ ਅੱਛੇ ਲੋਕ ਨਹੀਂ ਆਉਣਗੇ, ਪੁਲਿਸ ਜਿਹੜਾ ਉਹ ਇਸ ਤਰ੍ਹਾਂ ਦਾ ਦਾਗ ਜਿਹੜਾ ਢੋਂਦੀ ਰਹੇਗੀ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਨਕੋਦਰ ਕਾਂਡ ਦੀ ਸਰਕਾਰ ਜਾਂਚ ਅੱਗੇ ਵਧਾਉਣ ਲੱਗੀ ਆ। ਦੇਖੋ, ਇਹ ਸੁਣਨ ਦੇ ਵਿੱਚ ਆਇਆ, ਅੱਜ ਇੱਕ ਅਖਬਾਰ ਨੇ ਖਬਰ ਜਿਹੜੀ ਆ ਉਹ ਛਾਇਆ ਕੀਤੀ ਆ। ਨਕੋਦਰ ਕਾਂਡ ਸਭਨਾਂ ਨੂੰ ਪਤਾ ਹੀ ਆ ਨਾ ਕਿ ਕਿਸ ਤਰ੍ਹਾਂ ਹੋਇਆ ਸੀਗਾ। ਬਹੁਤ ਉਹਦੇ ਵਿੱਚ ਵੀ ਮੈਂ ਸਮਝਦਾ ਕਿ ਨਿਰਦਇਤਾ ਵਰਤੀ ਗਈ, ਬੇਕਿਰਕੀ ਦੇ ਨਾਲ 4 ਸਿੱਖ ਨੌਜਵਾਨ ਜਿਹੜੇ ਕਤਲ ਕਰ ਦਿੱਤੇ ਗਏ ਸਨ। ਉਸ ਤੋਂ ਬਾਅਦ ਫਿਰ ਮਾਮਲਾ ਜਿਹੜਾ ਅੱਗੇ ਤੁਰਿਆ, ਇੱਕ ਜਾਂਚ ਪੜਤਾਲ ਵੀ ਹੋਈ। ਉਸ ਸਮੇਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਦੱਸਦੇ ਆ। ਫਿਰ ਉਹ ਰਿਪੋਰਟ ਇੱਕ ਵਾਰੀ ਕਹਿੰਦੇ ਆ ਕਿ ਵਿਧਾਨ ਸਭਾ ਦੇ ਵਿੱਚ ਟੇਬਲ ਵੀ ਹੋਈ ਆ, ਤੇ ਸਾਰਾ ਰੌਲਾ ਪਿਆ ਕਿਉਂਕਿ ਜਿਹੜੇ ਮੁੰਡੇ ਮਾਰੇ ਗਏ ਸਨ ਉਹਨਾਂ ਦੇ ਪਰਿਵਾਰਾਂ ਚੋਂ ਇੱਕ ਦਾ ਪਰਿਵਾਰ ਜਿਹੜਾ US ਰਹਿੰਦਾ ਹੈ, ਉਹਨਾਂ ਨੇ ਚਲੋ ਪੈਰਵਾਈ ਕੀਤੀ, ਇਸ ਮਾਮਲੇ ਨੂੰ ਦੁਬਾਰਾ ਪੱਟਿਆ, ਕਿਉਂਕਿ ਜਿਹੜੀ ਪਹਿਲੀ ਸਰਕਾਰ ਸੀ ਉਹਦੇ ਵਿੱਚ ਉਹਨਾਂ ਦੀ ਪੇਸ਼ ਨਹੀਂ ਸੀ ਚੱਲ ਸਕਦੀ। ਕਿਉਂਕਿ ਜਦ ਗੋਲੀ ਚੱਲੀ ਤਾਂ ਉਸ ਸਮੇਂ ਇਜ਼ਹਾਰ ਆਲਮ ਵੀ ਉੱਥੇ ਸੀ, ਉਸ ਸਮੇਂ ਦਰਬਾਰਾ ਸਿੰਘ ਗੁਰੂ ਵੀ ਉੱਥੇ ਸੀ, ਜਿਹੜੇ ਬਾਅਦ ਦੇ ਵਿੱਚ ਦੋਵੇਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਗਏ ਸੀਗੇ। ਤਾਂ ਕਹਿਣ ਦਾ ਮਤਲਬ ਇਹ ਕਿ ਉਸ ਟਾਈਮ ਫੌ ਪੈਣਾ ਜਿਹੜਾ ਉਹ ਸੰਭਵ ਨਹੀਂ ਸੀਗਾ। ਤਾਂ ਹੁਣ ਇਹਨਾਂ ਨੇ ਜਦੋਂ ਯਤਨ ਕੀਤਾ ਤਾਂ ਉਸ ਤੋਂ ਬਾਅਦ ਇਹ ਥੋੜੀ ਜਿਹੀ ਹਿਲਜੁਲ ਹੋਈ ਆ। ਪਿਛਲੀਆਂ ਗਰਮੀਆਂ ਦੇ ਵਿੱਚ ਕਾਫੀ ਖਬਰਾਂ ਲੱਗੀਆਂ ਸੀਗੀਆਂ, ਮਾਮਲਾ ਹਾਈ ਕੋਰਟ ਤੱਕ ਚਲੇ ਗਿਆ। ਹਾਈ ਕੋਰਟ ਦੇ ਵਿੱਚ ਸੁਣਵਾਈ ਆ, ਮੇਰੇ ਖਿਆਲ ਦੇ ਨਾਲ ਜੁਲਾਈ ਦੀ ਹੈ, ਸ਼ਾਇਦ 20 ਨੂੰ ਆ ਜਾਂ 30 ਨੂੰ ਆ, ਪਤਾ ਨਹੀਂ ਹੈ। ਇੱਥੇ ਜੇ ਆ 20-30 ਦੇ ਵਿੱਚ ਹੀ ਆ ਸੁਣਵਾਈ। ਉਹ ਸੁਣਵਾਈ ਚੋਂ ਕੀ ਨਿਕਲੇਗਾ ਚਲੋ ਉਹ ਤੋਂ ਬਾਅਦ ਦੀ ਗੱਲ ਹੈ। ਪਰ ਹੁਣ ਪਿੱਛੇ ਜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇੱਕ ਪੱਤਰ ਲਿਖਿਆ ਸੀਗਾ, ਔਰ ਇਸ ਪੱਤਰ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਜੋ ਲਿਖਿਆ ਵਾ, ਮਤਲਬ ਕਿ ਜਿਹੜਾ ਜਵਾਬੀ ਪੱਤਰ ਲਿਖਿਆ, ਉਹਦੇ 'ਚ ਆਖਿਆ ਕਿ ਗ੍ਰਹਿ ਵਿਭਾਗ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਆ। ਦੂਜੀ ਗੱਲ ਇਹ ਕਿਹਾ ਗਿਆ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਿਹੜੀ ਅੱਧੀ ਅਧੂਰੀ ਰਿਪੋਰਟ ਸੀਗੀ ਉਹ ਬਗੈਰ ਕਾਰਵਾਈ ਰਹਿ ਗਈ ਹੋਣ ਦਾ ਜਿਹੜਾ ਵਿਵਾਦ ਆ ਉਹ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ। ਹੋ ਕੀ ਰਿਹਾ ਕਿ ਜਿਸ ਸਮੇਂ ਇਹ ਰਿਪੋਰਟ ਦੱਸਦੇ 15 ਮਾਰਚ 2001 ਨੂੰ ਸਦਨ 'ਚ ਟੇਬਲ ਕੀਤੀ ਗਈ
ਜਿਹਦਾ ਕਿ ਹੁਣ ਲਾਇਬ੍ਰੇਰੀ ਦੇ ਵਿੱਚ ਇੱਕ ਹਿੱਸਾ ਹੈ। ਤਾਂ ਲਾਇਬ੍ਰੇਰੀ 'ਚ ਜਾ ਕੇ ਜਦੋਂ ਇਹਨਾਂ ਨੇ ਵੇਖਿਆ ਸਰਕਾਰ ਨੇ, ਤਾਂ ਉਹ ਕਮਿਸ਼ਨ ਰਿਪੋਰਟ ਜਿਹੜੀ ਆ ਉਹ ਰਿਕਾਰਡ ਦੇ ਵਿੱਚ ਮੌਜੂਦ ਤੇ ਹੈਗੀ ਆ, ਪਰ ਉਹਦਾ ਪਹਿਲਾ ਹਿੱਸਾ ਛੱਡ ਕੇ ਬਾਕੀ ਉਹ ਭਾਗ ਨਹੀਂ ਸੀ ਜਿਹਦੇ ਵਿੱਚ ਫਾਈਂਡਿੰਗਸ ਜਿਹਨੂੰ ਆਪਾਂ ਲੱਭਤਾ ਕਹਿੰਦੇ ਆ ਉਹ, ਤੇ ਜਾਂ ਜਿਨ੍ਹਾਂ ਦੇ ਵਿੱਚ ਦੋਸ਼ੀ ਜਿਹੜੇ ਨਿਸ਼ਾਨਦੇਹ ਕੀਤੇ ਗਏ ਸੀਗੇ। ਤਾਂ ਇਹ ਪੰਗਾ, ਉਹ ਅੱਧੀ ਰਿਪੋਰਟ ਹੁਣ ਕਿੱਥੇ ਗਾਇਬ ਹੋ ਗਈ, ਇਹ ਵੀ ਇੱਕ ਜਾਂਚ ਪੜਤਾਲ ਕਰਵਾਉਣ ਦਾ ਵਿਸ਼ਾ ਆ। ਸਿਆਪਾ ਸਾਡੇ ਇੱਥੇ ਜਾਂਚ ਪੜਤਾਲ ਦੀ ਵੀ ਜਾਂਚ ਪੜਤਾਲ ਕਰਵਾਉਣੀ ਪੈਂਦੀ ਆ ਕਿ ਜਾਂਚ ਪੜਤਾਲ ਕਰਨ ਵਾਲੇ ਜਿਹੜੇ ਆ ਉਹ ਕੀ ਕੰਮ ਗਲਤਾਨ ਕਰ ਗਏ ਆ। ਤਾਂ ਬਹਰਹਾਲ ਇਹ ਦੇਖੋ ਹੁਣ ਜਵਾਬੀ ਪੱਤਰ ਦੇ ਵਿੱਚ ਹੁੰਗਾਰਾ ਤੇ ਭਰਦੇ ਪਏ ਆ ਕਿ ਅਸੀਂ ਇਨਵੈਸਟੀਗੇਸ਼ਨ ਕਰਵਾਵਾਂਗੇ, ਪਰ ਇਹ ਇਨਵੈਸਟੀਗੇਸ਼ਨ ਕਦੋਂ ਹੁੰਦੀ ਆ, ਕਦੋਂ ਇਹ ਸਿਰੇ ਚੜ੍ਹਦੀ ਹੈ, ਇਹਦਾ ਕੋਈ ਨਹੀਂ ਕਹਿ ਸਕਦਾ। ਬਾਕੀ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਮੰਨ ਲਓ ਸੁਖਦੇਵ ਸਿੰਘ ਢੀਂਡਸਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਆਮ ਮੀਡੀਆ ਸਾਡਾ ਜਿਹੜਾ ਉਹ ਮੁੱਦੇ ਚੁੱਕ ਰਿਹਾ, ਤਾਂ ਜਿਹੜਾ ਸਾਡਾ ਜੇ ਆਪਾਂ ਗੱਲ ਕਰੀਏ ਹੈਗੇ ਆ ਗੋਬਿੰਦ ਸਿੰਘ ਲੰਗੋਵਾਲ ਜੀ ਪ੍ਰਧਾਨ ਹੈ ਜਿਹੜਾ ਸਾਡਾ SCPC ਦਾ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਆਮ ਮੁੱਦਿਆਂ ਤੇ ਬਹੁਤ ਖੁੱਲ੍ਹ ਕੇ ਬੋਲਦੇ, ਰਾਏ ਰੱਖਦੇ ਆ, ਤਾਂ ਉਹਨਾਂ ਨੂੰ ਵੀ ਚਾਹੀਦਾ ਬੋਲਣਾ। ਜੇ ਉਹ ਨਹੀਂ ਬੋਲਦੇ, ਕੋਈ ਭੇਤਪੂਰਨ, ਕੋਈ ਚੁੱਪ ਰੱਖਦੇ ਆ, ਤਾਂ ਫਿਰ ਸਵਾਲ ਉੱਥੇ ਵੀ ਉੱਠੇਗਾ ਕਿ ਤੁਸੀਂ ਦੂਜੇ ਮੁੱਦਿਆਂ ਤੇ ਖੁੱਲ੍ਹ ਕੇ ਗੱਲ ਕਰਦੇ ਹੋ। ਜਿੱਦਾਂ ਆਪਾਂ ਲੌਂਗੋਵਾਲ ਸਾਹਿਬ ਦੀ ਗੱਲ ਕੀਤੀ ਸੀ, ਕੱਲ ਉਹਨਾਂ ਦੀ ਸਿਫਤ ਸਲਾਹਤ ਵੀ ਕੀਤੀ ਸੀਗੀ ਕਿ ਉਹ ਪੁਲਿਸ ਦੀ ਆ ਜਿਹੜੀ ਪੱਗ ਆ, ਝਾਲਰ ਵਾਲੀ ਪੱਗ ਆ, ਉਹਦੀ ਕਾਫੀ ਚਿੰਤਾ ਕਰਦੇ ਪਏ ਆ। ਤਾਂ ਠੀਕ ਆ, ਚਲੋ ਇਹੋ ਜਿਹੇ ਮੁੱਦੇ ਚੁੱਕਣੇ ਚਾਹੀਦੇ ਆ, ਸਿੱਖਾਂ ਦੀ ਉਹ ਨੁਮਾਇਆ ਸੰਸਥਾ ਦੇ ਇੱਕ ਅਹੁਦੇਦਾਰ ਆ, ਪਰ ਇਹੋ ਜਿਹੇ ਮੁੱਦਿਆਂ ਤੇ ਜੇ ਕੋਈ ਚੁੱਪ ਵੱਟ ਲੈਣਗੇ ਤਾਂ ਉਹ ਮੇਰੇ ਖਿਆਲ ਦੇ ਨਾਲ ਜ਼ਰੂਰ ਰੜਕੇਗੀ। ਤਾਂ ਇਹਦੇ ਵਿੱਚ ਵੇਖਣਾ ਹੋਵੇਗਾ ਕਦੋਂ ਇਹ ਬੋਲਣਗੇ ਤੇ ਕੀ ਬੋਲਣਗੇ। ਪਰ ਬਹਰਹਾਲ ਜੇ ਆਪਾਂ ਵੇਖੀਏ ਬਹੁਤ ਲੰਮਾ ਸਮਾਂ ਹੋ ਗਿਆ ਕਿ ਨਕੋਦਰ ਕਾਂਡ ਆ ਜਿਹੜਾ, ਜਿਹਦੇ ਵਿੱਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਉਸ ਤੋਂ ਬਾਅਦ ਜਦੋਂ ਸਿੱਖ ਮੁਜ਼ਾਹਰਾ ਕਰਦੇ ਆ ਔਰ ਉਸ ਬੇਅਦਬੀ ਦੇ ਵਿੱਚ ਵੀ ਉਸ ਵੇਲੇ ਕਹਿੰਦੇ ਕਿ ਤਥਾ ਕਥਿਤ ਤੌਰ ਤੇ ਕੋਈ ਸ਼ਿਵ ਸੈਨਿਕ ਆਗੂ ਜਿਹੜਾ ਸੀਗਾ ਉਹ ਸ਼ਾਮਲ ਦੱਸਿਆ ਜਾਂਦਾ ਸੀ, ਉਹਦਾ ਨਾਂ ਲੱਗਿਆ ਸੀਗਾ। ਤਾਂ ਵਿਰੋਧ ਦੇ ਵਿੱਚ ਜਦੋਂ ਪ੍ਰੋਟੈਸਟ ਕਰ ਰਹੇ ਸੀਗੇ ਤਾਂ ਪੁਲਿਸ ਨੇ ਬਹੁਤ ਬੇਰਹਿਮੀ ਵਰਤੀ, ਸਿੱਧੀਆਂ ਗੋਲੀਆਂ ਮਾਰ ਕੇ ਇਹ 4 ਸਿੱਖ ਨੌਜਵਾਨ ਮਾਰੇ ਸਨ। ਜੀ ਜੀ ਜੀ। ਤੇ ਮਿੰਟੂ ਜੀ, ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੀ ਅਪਡੇਟਸ ਜਿਹੜੀਆਂ ਜੇ ਕੁਝ ਹੈ ਤਾਂ ਦੱਸਿਓ ਜੀ। ਹਾਂਜੀ ਹਾਂਜੀ ਜ਼ਰੂਰ ਜੀ। ਕਰੋਨਾ ਵਾਇਰਸ ਦੇ ਬਾਰੇ ਸਭ ਤੋਂ ਵੱਡੀ ਤੇ ਅੱਜ ਰਸ਼ੀਆ ਚੋਂ ਆਈ, ਕਹਿੰਦੇ ਕਿ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਗਈ ਆ ਤੇ ਫੌਜੀਆਂ ਤੇ ਟਰਾਇਲ ਵੀ ਹੋ ਰਿਹਾ। ਵੈਸੇ ਇਹ ਹੁਣ ਖਬਰ ਪੜ੍ਹਨ ਦੇ ਵਿੱਚ ਇੱਕ ਫਾਰਮੈਲਿਟੀ ਜੀ ਲੱਗਦੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਕੋਈ ਦੇਸ਼ ਹੋਣਾ ਜਿਹੜਾ ਰਹਿ ਗਿਆ ਹੋਵੇ ਜਿਹੜਾ ਕਹਿੰਦਾ ਹੋਵੇ ਕਿ ਵੈਕਸੀਨ ਤਿਆਰ ਨਹੀਂ ਕੀਤੀ। ਸਾਡਾ ਬਾਬਾ ਰਾਮਦੇਵ ਵੀ ਰਹਿ ਗਿਆ, ਇਹ ਵੀ ਹੁਣ ਜਲਦੀ ਦਾਅਵਾ ਕਰ ਸਕਦਾ ਕਿ ਆਪਾਂ ਵੀ ਵੈਕਸੀਨ ਜਿਹੜੀ ਤਿਆਰ ਕਰ ਲਈ ਆ, ਜੜੀ ਬੂਟੀ ਦੇ ਨਾਲ ਹੀ ਤਿਆਰ ਕਰ ਲਈ ਆ। ਚੀਨ ਵਾਲਾ ਮਾਲ ਹੈ ਜਿਹੜਾ ਉਹਦਾ ਬਾਈਕਾਟ ਕਰ ਦਿਓ ਤੇ ਤੁਸੀਂ ਇਹ ਪਾਓ, ਅੱਖ 'ਚ ਪਾਓ ਜਾਂ ਕੰਨ 'ਚ ਪਾਓ, ਕਰੋਨਾ ਨਹੀਂ ਨੇੜੇ ਆਉਂਦਾ। ਇਹ ਵੀ ਦਾਅਵਾ ਸ਼ਾਇਦ ਦੇਰ ਸਵੇਰ ਹੋ ਜਾਣਾ। ਦੂਜੀ ਗੱਲ ਇਹ ਆ ਕਿ ਦੇਸ਼ ਭਰ ਦੇ ਵਿੱਚ ਜੇ ਆਪਾਂ ਵੇਖੀਏ COVID-19 ਦੇ ਮਾਮਲੇ ਇਸ ਵੇਲੇ 2 ਲੱਖ ਤੋਂ ਪਾਰ ਕਰ ਗਏ ਆ। 24 ਘੰਟਿਆਂ 'ਚ ਰਿਕਾਰਡ 9000 ਮਾਮਲੇ ਆਏ ਆ। ICMR ਫਿਰ ਬੋਲਿਆ, ਕਹਿੰਦਾ ਕਿ ਪੀਕ ਤੋਂ ਭਾਰਤ ਹਾਲੇ ਦੂਰ ਆ, ਤੇ ਪੀਕ ਕਿੱਥੇ ਕੁ ਆਊਗੀ ਹਾਲੇ ਉਹਦਾ ਕੋਈ ਅੰਕੜਾ ਦੱਸਿਆ ਨਹੀਂ ਇਹਨਾਂ ਨੇ। ਔਰ ਦੂਜੇ ਪਾਸੇ ਕਰੋਨਾ ਕਰਕੇ ਕਹਿੰਦੇ ਕਿ ਦੇਸ਼ ਦੇ 82% ਲੋਕ ਗੁਜ਼ਾਰੇ ਲਈ ਸੰਘਰਸ਼ ਕਰ ਰਹੇ ਆ। ਖਰਚਿਆਂ 'ਚ ਕਾਫੀ ਵੱਡੀ ਕਟੌਤੀ ਹੈ। ਸਰਵੇ 'ਚ ਖੁਲਾਸਾ ਹੋਇਆ ਕੇਂਦਰ ਦਾ ਅੱਜ ਇੱਕ ਵੱਡਾ ਫੈਸਲਾ ਹੈ ਕਿ ਮੰਡੀ ਤੋਂ ਬਾਹਰ ਵੀ ਕਿਸਾਨ ਆਪਣੀ ਉਪਜ ਵੇਚ ਸਕਣਗੇ। ਇਹ ਇੱਕ ਬਹੁਤ ਵੱਡੀ ਗੱਲ ਆ, ਮਤਲਬ ਕਿ ਕੰਟਰੈਕਟ ਫਾਰਮਿੰਗ ਵਾਸਤੇ ਰਸਤਾ ਖੁੱਲ ਗਿਆ। ਜੇ ਘੁਮਾ ਫਿਰਿਆ ਕੇ ਗੱਲ ਕਰਾਂ ਤੇ ਉਹਦਾ ਕੋਈ ਫਾਇਦਾ ਨਹੀਂ ਟਾਈਮ ਵੇਸਟ ਕਰਨ ਦਾ। ਸਿੱਧੇ ਤੌਰ ਤੇ ਮਤਲਬ ਕਿ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਆਉਣਗੇ, ਕੰਟਰੈਕਟ ਖੇਤੀ ਜਿਹੜੀ ਆ ਉਹ ਹੋ ਜਾਏਗੀ, ਬਸ ਹੋਰ ਕੁਛ ਨਹੀਂ ਹੈ। ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਮੈਦਾਨ 'ਚ ਆ ਚੁੱਕੇ ਆ। ਕਹਿਣ ਦਾ ਮਤਲਬ ਇਹੋ ਆ। ਖੇਡ ਪੁਰਸਕਾਰਾਂ ਸੰਬੰਧੀ ਇੱਕ ਮਾਮਲਾ ਸਾਹਮਣੇ ਆਇਆ। ਉਹ ਕਹਿੰਦੇ ਆ ਕਿ ਦੇਖੋ ਜੀ, ਖੁਦ ਖਿਡਾਰੀ ਆਪਣੇ ਆਪ ਨੂੰ ਨੋਮੀਨੇਟ ਕਰ ਸਕਦਾ, ਮਤਲਬ ਕਿ ਨਾਮਜ਼ਦਗੀ ਉਹਦੀ ਜਿਹੜੀ ਆ ਉਹ ਹੋ ਸਕਦੀ ਆ, ਉਹ ਆਪ ਹੀ ਕਰ ਸਕਦਾ। 22 ਜੂਨ ਤੱਕ ਇਹ ਨਾਮਜ਼ਦਗੀਆਂ ਵਧਾ ਦਿੱਤੀਆਂ ਗਈਆਂ। ਕੋਈ ਵੀ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਕਹਿ ਸਕਦਾ ਕਿ ਹਾਂਜੀ ਮੈਂ ਵੀ ਹੱਕਦਾਰ ਹਾਂ, ਕਿਉਂਕਿ ਤੁਹਾਨੂੰ ਪਤਾ ਖੇਡ ਸੰਸਥਾਵਾਂ ਦਾ ਕੰਮਕਾਰ ਵੀ ਠਾਪਿਆ ਨਹੀਂ ਦੇਣੀ। ਅੱਜ ਦਿੱਲੀ ਦੇ ਵਿੱਚ ਇੱਕ ਖਬਰ ਜਿਹੜੀ ਆ ਉਹ ਅਫਵਾਹ ਦੇ ਰੂਪ ਦੇ ਵਿੱਚ ਸਾਹਮਣੇ ਆਈ। ਕਹਿੰਦੇ ਸ਼ਹੀਦ ਬਾਗ ਦੇ ਵਿੱਚ ਦੁਬਾਰਾ ਮੋਰਚਾ ਲੱਗ ਰਿਹਾ। ਪੁਲਿਸ ਨੂੰ ਕਾਫੀ ਜ਼ਿਆਦਾ ਫੇਰ ਤਤਪਰਤਾ ਦਿਖਾਉਣੀ ਪਈ ਇਸ ਮਾਮਲੇ ਦੇ ਵਿੱਚ। ਭਾਰੀ ਉੱਥੇ ਇਹਨਾਂ ਨੇ ਨਫਰੀ ਜਿਹੜੀ ਆ ਤੈਨਾਤ ਕਰ ਦਿੱਤੀ ਆ। MP ਦੇ ਰੀਵਾ ਜ਼ਿਲ੍ਹਾ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆ ਰਜਿੰਦਰ ਸ਼ੁਕਲਾ, ਉਹ ਕਹਿੰਦੇ ਸੋਨੂ ਸੂਦ ਜੀ ਮਜ਼ਦੂਰਾਂ ਨੂੰ ਲਿਆਉਣਾ, ਸਾਡੀ ਮਦਦ ਕਰੋ। ਤੇ ਬੀਬੀ ਅਲਕਾ ਲਾਂਬਾ ਕਹਿੰਦੀ ਹੈ ਜਿਹੜੀ ਕਾਂਗਰਸ 'ਚ ਚਲੇ ਗਈ, ਕਹਿੰਦੀ ਸ਼ਰਮ ਨਾਲ ਡੁੱਬ ਕੇ ਮਰ ਜਾਓ, ਘਰੇ ਬਹਿ ਜਾਓ, ਕੱਖ ਨਹੀਂ ਕਰ ਸਕਦੇ ਤੁਸੀਂ, ਹੁਣ ਸੋਨੂ ਸੂਦ ਤੋਂ ਇਮਦਾਦ ਮੰਗੋ। ਦੂਜੇ ਪਾਸੇ ਮੁੰਬਈ ਦੇ ਲੋਕ, ਮਹਾਰਾਸ਼ਟਰ ਦੇ ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਮੈਂ ਕਹੂੰਗਾ ਕਿ ਇਸ ਵੇਲੇ ਬਦਕਿਸਮਤੀ ਦਾ ਸਾਹਮਣਾ ਕਰਦੇ ਪਏ ਆ। ਹੁਣ ਸਾਈਕਲੋਨ ਆ ਗਿਆ ਉੱਥੇ,
ਅੱਜ ਕਾਫੀ ਜ਼ਿਆਦਾ ਉਹਨੇ ਵੀ ਨੁਕਸਾਨ ਕੀਤਾ। ਔਰ ਕੁਝ ਪੀੜਤ ਜਿਹੜੇ ਆ ਉਹ ਕਾਫੀ ਦੁਖੀ ਨਜ਼ਰ ਆਏ। ਇੱਕ ਪੀੜਤਾ ਬੋਲੀ, ਕਹਿੰਦੇ ਕਿ ਅਸੀਂ ਮਰ ਜਾਵਾਂਗੇ। ਵੇਖਿਓ ਇਹ ਲਿਖ ਦੇਣਗੇ ਕਿ ਸਾਰਾ ਕੁਛ ਹੈ ਜਿਹੜਾ ਕਰੋਨਾ ਨਾਲ ਹੋਇਆ, ਮਤਲਬ ਕਿ ਅਸੀਂ ਮਰ ਭੁੱਖ ਨਾਲ ਸਕਦੇ ਹਾਂ, ਚਾਹੇ ਸਾਈਕਲੋਨ ਨਾਲ ਮਰ ਜਾਈਏ, ਸਾਨੂੰ ਕਰੋਨਾ ਦੇ ਖਾਤੇ 'ਚ ਪਾ ਦੇਣਗੇ। ਇੱਧਰ ਕਿਰਤੀ ਸੇਨਾ ਨੂੰ ਲੈ ਕੇ ਕਾਂਗਰਸ ਬੋਲੀ, ਕਹਿੰਦੇ ਕਿ ਰੇਲ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਹਟਾ ਦੇਵੇ। ਰੇਲਾਂ ਦਾ ਤੁਹਾਨੂੰ ਪਤਾ ਹੀ ਆ ਕਿ ਕੁਛ ਲੇਟ ਜਾ ਰਹੀਆਂ ਨੇ, ਕੁਛ ਕਹਿੰਦੇ ਕਿ ਜਾਣਾ ਕਿਤੇ ਹੁੰਦਾ ਤੇ ਪਹੁੰਚ ਕਿਤੇ ਰਹੀਆਂ ਨੇ। ਸੋ ਇਹ ਇੱਕ ਸਮੱਸਿਆ ਹੈਗੀ। ਔਰ ਦੂਸਰਾ ਕਿਰਾਏ ਨੂੰ ਲੈ ਕੇ ਸੀ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮੰਨ ਗਏ ਕਿ ਅਸੀਂ ਕੁਛ ਨਹੀਂ ਕਰ ਰਹੇ, ਮਤਲਬ ਕਿ ਅਸੀਂ ਕੁਝ ਕਿਰਾਇਆ ਨਹੀਂ ਦੇ ਰਹੇ ਆਪਣੇ ਪੱਲਿਓਂ। ਦੂਜੇ ਪਾਸੇ ਰੇਲਵੇ ਨਾਲ ਜੁੜੀ ਖਬਰ ਆ ਕਿ ਯਾਤਰੀਆਂ ਨੂੰ ਇਹਨਾਂ ਨੇ 1885 ਕਰੋੜ ਰੁਪਈਆ ਜਿਹੜਾ ਵਾਪਸ ਕੀਤਾ, ਲਾਕਡਾਊਨ ਕਰਕੇ ਜਿਹੜੀਆਂ ਟਿਕਟਾਂ ਕੈਂਸਲ ਹੋਈਆਂ ਸਨ ਉਹਦਾ। ਆਮ ਆਦਮੀ ਪਾਰਟੀ ਨੇ ਅਪੀਲ ਕੀਤੀ ਹੈ ਦਿੱਲੀ ਵਾਸੀਆਂ ਨੂੰ, ਕਹਿੰਦੇ ਕਿ RML ਸ਼ਾਇਦ ਰਾਮ ਮਨੋਹਰ ਲੋਹੀਆ ਹਸਪਤਾਲ ਦੀ ਗੱਲ ਕਰਦੇ ਆ, ਕਿ ਇੱਥੇ ਜਾਣ ਤੋਂ ਬਚੋ ਕਿਉਂਕਿ ਉਹਨਾਂ ਦੇ ਅੰਕੜਿਆਂ 'ਚ ਫਰਕ ਹੈ। ਕਹਿੰਦੇ ਕਿ ਇਹਨਾਂ ਨੇ 30 ਪੋਜ਼ਿਟਿਵ ਆ ਕੇ ਹੀ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤੇ ਉੱਥੇ ਪੋਜ਼ਿਟਿਵ ਵੀ ਮਸਾਂ 12 ਕੋ ਨਿਕਲੇ ਆ। ਤੇ ਦੂਜੇ ਪਾਸੇ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਸਰਕਾਰ ਨੇ ਐਸੋਸੀਏਟਡ ਸਕੂਲਾਂ ਨੂੰ ਇੱਕ ਹੋਰ ਅਕਾਦਮਿਕ ਵਰ੍ਹਾ ਜਿਹੜਾ ਵਧਾ ਕੇ ਦਿੱਤਾ, ਮਤਲਬ ਕਿ 1 ਸਾਲ ਦਾ ਉਹਨਾਂ ਨੂੰ ਵਕਫਾ ਹੋਰ ਦੇ ਦਿੱਤਾ। ਦੁਬਈ ਤੋਂ ਏਅਰ ਇੰਡੀਆ ਦੀ ਉਡਾਨ ਜਿਹੜੀ ਆ ਉਹ ਅੱਜ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੀ ਆ। 80 ਪੰਜਾਬੀ ਹੋਰ ਆ ਗਏ ਆ ਦੁਬਈ ਤੋਂ, ਚਲੋ ਚੰਗੀ ਗੱਲ ਆ। ਦੂਜੇ ਪਾਸੇ ਇਸ ਵਰੇ ਸਕੂਲਾਂ ਦੇ ਜਾਂ ਕਾਲਜਾਂ ਦੇ ਜਿਹੜੇ ਖੇਡ ਵਿੰਗ ਚਾਲੂ ਹੋਣਗੇ ਜਾਂ ਨਹੀਂ ਹੋਣਗੇ ਉਹਦੇ ਤੇ ਵੀ ਇੱਕ ਸੰਸਾ ਹਾਲੇ ਬਰਕਰਾਰ ਆ, ਕਿਉਂਕਿ ਕੁਝ ਵੀ ਪਤਾ ਨਹੀਂ ਲੱਗ ਰਿਹਾ। ਉਹ ਜਿਹੜੇ ਮੁੰਡੇ ਸਿਲੈਕਟ ਹੋਏ ਸੀ ਜਨਵਰੀ ਫਰਵਰੀ ਦੇ ਵਿੱਚ ਟ੍ਰਾਇਲਾਂ 'ਚ, ਤਾਂ ਉਹ ਕਾਫੀ ਜ਼ਿਆਦਾ ਦੁਵਿਧਾ ਦਾ ਸਾਹਮਣਾ ਕਰਦੇ ਪਏ ਆ। ਕੁਝ ਦਿਨ ਪਹਿਲਾਂ ਹੀ ਸਾਡੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਕੋਈ ਵੀ ਜਿਹੜਾ ਹੈਗਾ ਪ੍ਰਵਾਸੀ ਮਜ਼ਦੂਰ ਉਹ ਤੁਹਾਨੂੰ ਸੜਕ ਤੇ ਤੁਰਿਆ ਜਾਂਦਾ ਨਜ਼ਰ ਆਉਂਦਾ ਤੇ ਉਹਨੂੰ ਕਾਰ 'ਚ ਬਿਠਾਓ, ਉਹਨੂੰ ਪੱਖੀ ਚੱਲੋ, ਉਹਦਾ ਮੁੜਕਾ ਪੂੰਝੋ, ਉਹਨੂੰ ਰੋਟੀ ਖਿਲਾਓ, ਦੇਸੀ ਘਿਓ ਦੀ ਚੂਰੀ ਦਿਓ, ਪਤਾ ਨਹੀਂ ਕੀ ਕੀ ਕਹੀ ਜਾਂਦੇ ਹੈਗੇ। ਤਾਂ ਅੱਜ ਅੰਮ੍ਰਿਤਸਰ DC ਦਫ਼ਤਰ ਦੇ ਬਾਹਰ ਪ੍ਰਵਾਸੀਆਂ ਨੇ ਧਰਨਾ ਲਾਇਆ, ਧਰਨਾ। ਤੇ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਇਸ਼ਤਿਹਾਰ ਛਾਪ ਕੇ ਕਹਿੰਦੇ ਪਏ ਕਿ ਫਤਿਹ ਕਰ ਲਿਆ ਮੋਰਚਾ। ਇਹ ਸਵਾਹ ਦਾ ਫਤਿਹ ਮੋਰਚਾ ਤੁਸੀਂ ਕੀਤਾ ਹੈ। ਮਜ਼ਦੂਰ ਜਿਹੜੇ ਆ ਉਹ ਭੁੱਖ ਨਾਲ ਵਿਲਕਦੇ ਪਏ ਆ ਤੇ ਉਹ ਧਰਨੇ ਪਏ ਲਾਉਂਦੇ ਆ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਮੋਰਚਾ ਫਤਿਹ ਕਰ ਲਿਆ। ਔਰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਜਿਨ੍ਹਾਂ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਤੇ ਪਬਲਿਸਿਟੀ ਕੱਢਦੇ ਪਏ ਆ, ਉਹ ਮੈਨੂੰ ਨਹੀਂ ਲੱਗਦਾ ਕਿ ਕੋਈ 50,000 ਤੋਂ 60,000 ਤੋਂ ਘੱਟ ਇਸ਼ਤਿਹਾਰ ਹੋਊਗਾ। ਤੇ ਇਹਨਾਂ ਨੂੰ ਆਪਣੇ ਆਪ ਵੱਲ ਝਾਕਣਾ ਚਾਹੀਦਾ, ਆਪਣੇ ਫਰਜ਼ ਪਛਾਣਨੇ ਚਾਹੀਦੇ ਆ ਕਿ ਇਹੋ ਜਿਹਾ ਪੈਸਾ ਜਿਹੜਾ ਨਾ ਰੋੜਿਆ ਜਾਵੇ, ਇਹੋ ਜਿਹੇ ਲੋੜਵੰਦ ਆ ਜਿਹੜੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਜਾਵੇ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਾਜਵਾ ਇੱਕ ਵਾਰੀ ਫੇਰ ਕੈਪਟਨ ਦੇ ਖਿਲਾਫ ਉਸਨੇ ਖੋਲਤਾ ਹੈ ਮੋਰਚਾ। ਦੇਖੋ ਜਿਹੜਾ ਪ੍ਰਤਾਪ ਸਿੰਘ ਬਾਜਵਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਸੀਗਾ, ਇਹ ਦੋਵੇਂ ਜਿਹੜੇ ਸੀਗੇ ਬੜੇ ਪੁਰਾਣੇ ਮਿੱਤਰ ਸੀ। ਕਿਸੇ ਸਮੇਂ ਦੋਵੇਂ ਇੱਕ ਦੂਜੇ ਦੀ ਹਿੱਕ ਦਾ ਵਾਲ ਸਨ। ਬਾਅਦ ਦੇ ਵਿੱਚ ਬਵਾਲ ਹੋ ਗਿਆ ਤੇ ਜਿਹੜਾ ਹਿੱਕ ਦਾ ਵਾਲ ਸੀ ਯਾਰ ਨਾ, ਉਹ ਫਿਰ ਮੁੜ ਕੇ ਵਾਲ ਹੀ ਹੋ ਗਿਆ, ਮੈਂ ਟੋਟੇ ਹੀ ਹੋ ਗਿਆ। ਹੁਣ ਇੱਥੋਂ ਤੱਕ ਕਹਾਣੀ ਚਲੇ ਗਈ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਹੁੰਦਾ ਸੀ ਨਾ ਕਾਂਗਰਸ ਦਾ ਪ੍ਰਧਾਨ, ਤੇ ਇਹਨਾਂ ਨੇ ਚਿੱਠੀ ਲਿਖ ਦਿੱਤੀ ਸੀ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਇਹਦੇ ਅੱਤਵਾਦੀਆਂ ਨਾਲ ਵੀ ਤਾਲੁਕਾਤ ਆ, ਇਹਦੇ ਤਸਕਰਾਂ ਨਾਲ ਵੀ ਤਾਲੁਕਾਤ। ਇੱਥੋਂ ਤੱਕ ਗੱਲ ਚਲੇਗੀ। ਫਿਰ ਚਲੋ ਪ੍ਰਤਾਪ ਸਿੰਘ ਬਾਜਵਾ ਨੂੰ ਇਹਨਾਂ ਨੇ ਹਾਸ਼ੀਆ ਗ੍ਰਸਤ ਕੀਤਾ। ਉਸ ਤੋਂ ਬਾਅਦ ਚਲੋ ਪੁਰਾਣਾ ਆਗੂ ਸੀ, ਉਹਨਾਂ ਦਿੱਲੀ ਘੱਲ ਦਿੱਤਾ, ਰਾਜ ਸਭਾ 'ਚ ਬੈਠਾ ਪ੍ਰਤਾਪ ਸਿੰਘ ਬਾਜਵਾ। ਬਟ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਇੱਥੇ ਜੋ ਚੱਲਦਾ ਪਿਆ, ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਆ ਉਹ ਹੱਥ ਥੋੜਾ ਜਿਹਾ ਉੱਤੇ ਆ, ਕਿਉਂਕਿ ਸਰਕਾਰ ਉਹ ਕਰਨ ਦੇ ਵਿੱਚ ਬੇਕਾਰ ਸਾਬਤ ਹੋਈ ਆ ਜਿਹਦਾ ਦਾਅਵਾ ਕੀਤਾ ਗਿਆ ਸੀਗਾ। ਖੁੱਲ ਕੇ ਗੱਲ ਜੇ ਕਹੀਏ ਕਿ ਜੋ ਸੁਪਨੇ ਵਿਖਾਏ ਗਏ ਸੀ ਪੰਜਾਬੀਆਂ ਨੂੰ, ਜੋ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਸੀ ਕਿ ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਜੋ ਲੋਕਾਂ ਨਾਲ ਇਹਨਾਂ ਨੇ ਪ੍ਰੋਮਿਸ ਕੀਤੇ ਸੀਗੇ, ਸਭ ਝੂਠੇ ਦੇ ਝੂਠੇ ਸਾਬਤ ਹੋਏ। ਤਾਂ ਪ੍ਰਤਾਪ ਸਿੰਘ ਬਾਜਵਾ ਨਿਰੰਤਰ ਲਗਾਤਾਰ ਹੱਲੇ ਕਰਦਾ ਪਿਆ। ਹੱਲੇ ਵੀ ਉਹ ਜਿਵੇਂ ਆਉਂਦੇ ਆ ਨਾ ਕਿ ਨਾ ਹਾਕੀ ਨਾ ਬੱਲਾ ਤੇ ਕੱਲੇ ਨੂੰ ਕੱਲਾ, ਕਬੱਡੀ ਵਾਲੀ ਖੇਡ ਹੁੰਦੀ ਹੈ ਜਿਵੇਂ, ਉਹ ਹੀ ਚੱਲਦਾ, ਕੱਲੇ ਨੂੰ ਕੱਲਾ ਹੀ ਕੰਮ। ਪਰ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜਾ ਕੱਲਾ ਨਹੀਂ ਰਿਹਾ ਇਸ ਮਾਮਲੇ ਦੇ ਵਿੱਚ। ਹੁਣ ਜਿਹੜੀ ਚਿੱਠੀ ਲਿਖੀ ਆ ਉਹਨਾਂ ਨੇ ਤਾਂ ਉਹਦੇ ਵਿੱਚ ਇੱਕ ਤੇ ਜਿਹੜੇ ਇਹਨਾਂ ਦੇ ਭਰਾਤਾ ਫਤਿਹ ਸਿੰਘ ਬਾਜਵਾ ਉਹਨਾਂ ਦਾ ਸਾਥ ਮਿਲਿਆ, ਨਾਲ ਬਲਵਿੰਦਰ ਸਿੰਘ ਲਾਡੀ ਆ ਜਿਹੜੇ ਵਿਧਾਇਕ, ਉਹਨਾਂ ਦਾ ਸਾਥ ਮਿਲਿਆ। ਇਸ ਤੋਂ ਇਲਾਵਾ ਜੋਗਿੰਦਰਪਾਲ ਜਿਹੜੇ ਆ ਉਹਨਾਂ ਦਾ ਵੀ ਸਾਥ ਮਿਲਿਆ। ਮਸਲਾ ਕੀ ਆ, ਇਹਨਾਂ ਨੇ ਸਿੱਧੀ ਆਲੋਚਨਾ ਜਿਹੜੀ ਕੀਤੀ ਆ ਜਾਂ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ, ਉਹ ਇਹ ਆ ਕਿ ਕਿਸਾਨਾਂ ਦਾ ਜਿਹੜਾ ਗੰਨਾ ਬਕਾਇਆ ਵਾ ਉਹ ਤੁਸੀਂ ਕਿਉਂ ਨਹੀਂ ਮੋੜ ਰਹੇ।
ਤਾਂ ਟੋਟਲ ਜੇ ਮੈਂ ਤੁਹਾਨੂੰ ਦੱਸਾਂ, ਵੈਸੇ ਤੇ ਕਾਫੀ ਗੰਨਾ ਮਿੱਲਾਂ ਦਾ ਬਕਾਇਆ ਜੇ ਓਵਰਆਲ ਆਪਾਂ ਵੇਖੀਏ ਤਾਂ 681 ਕਰੋੜ ਰੁਪਈਆ। ਇਹਨੂੰ ਜੇ ਆਪਾਂ ਫਿਗਰ ਦੇ ਵਿੱਚ ਸਧਾਰਨ ਤਰੀਕੇ ਨਾਲ ਸਮਝਣਾ ਹੋਵੇ ਤਾਂ ਤਕਰੀਬਨ ਕਿਸਾਨਾਂ ਦਾ 700 ਕਰੋੜ ਰੁਪਈਆ ਜਿਹੜਾ ਉਹ ਗੰਨਾ ਮਿੱਲਾਂ ਨੱਪ ਕੇ ਬੈਠੀਆਂ। ਹੁਣ ਦੇਖੋ, ਕਿਸੇ ਵੀ ਬੰਦੇ ਨੇ ਕੋਈ ਆਪਣਾ ਉਤਪਾਦਨ ਕੀਤਾ, ਚਾਹੇ ਉਹ ਝੋਨਾ ਆ, ਚਾਹੇ ਕਣਕ ਆ, ਚਾਹੇ ਨਰਮਾ ਆ, ਚਾਹੇ ਉਹ ਗੰਨਾ ਆ, ਜਦੋਂ ਸੌਦਾ ਹੋ ਗਿਆ, ਤੁੱਲ ਗਿਆ, ਜਿਹੜਾ ਵੀ ਉਤਪਾਦਨ ਹੈ ਉਹਦਾ, ਜਿਹੜੀ ਵੀ ਫਸਲ ਤੁੱਲ ਗਈ, ਉਸ ਤੋਂ ਬਾਅਦ ਮਹੀਨਿਆਂ ਬੱਧੀ, ਸਾਲਾਂ ਬੱਧੀ ਰਕਮ ਨਾ ਉਹਨੂੰ ਮਿਲੇ ਤਾਂ ਦੇਖੋ ਉਹਦਾ ਗੁਜ਼ਾਰਾ, ਉਹਦਾ ਬਸਰ ਕਿਵੇਂ ਹੋਣਾ, ਵੇਖਣ ਵਾਲੀ ਗੱਲ ਆ। ਔਰ ਇਹ ਕਾਂਗਰਸ ਸਰਕਾਰ, ਤੁਹਾਨੂੰ ਚੇਤੇ ਹੋਣਾ ਜਦੋਂ 2016 ਦੇ ਵਿੱਚ ਕੰਪੇਨ ਕਰਦੀ ਪਈ ਸੀ ਕਾਂਗਰਸ ਪਾਰਟੀ, ਤਾਂ ਉਸ ਸਮੇਂ ਇਹ ਜਾ ਕੇ ਗੰਨਾ ਮਿੱਲਾਂ ਦੇ ਅੱਗੇ ਬਹਿੰਦੇ ਹੁੰਦੇ ਸਨ ਪੱਲੀ ਸੁੱਟ ਕੇ। ਉੱਥੇ ਕਈ ਵਾਰ ਲੜ ਵੀ ਪੈਂਦੇ ਸੀ, ਛਿੱਤਰੋ ਛਿੱਤਰੀ ਹੋ ਜਾਂਦੇ। ਸੁਖਜਿੰਦਰ ਸਿੰਘ ਰੰਧਾਵਾ ਨੇ ਉਸੇ ਧਰਨੇ ਦੇ ਵਿੱਚ ਇੱਕ ਵਾਰੀ ਆਪਣੇ ਸਾਥੀ ਨੂੰ ਕੁੱਟ ਕੱਤਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ, ਚਲੋ ਇਹਨਾਂ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਕਿ ਜਿਹੜੇ ਕੰਮ ਤੁਸੀਂ ਖੁਦ ਕਰਦੇ ਰਹੇ ਹੋ ਆਪੋਜੀਸ਼ਨ 'ਚ ਰਹਿ ਕੇ, ਅੱਜ ਉਹਨਾਂ ਨੂੰ ਤੇ ਠੀਕ ਕਰ ਦਿਓ ਨਾ, ਠੀਕ ਕਰ ਦਿਓ। ਘੱਟੋ ਘੱਟ ਕਿਸਾਨ ਜਿਹੜਾ ਪਹਿਲਾਂ ਹੀ ਮਰ ਰਿਹਾ, ਕਿਸਾਨ ਜਿਹੜਾ ਪਹਿਲਾਂ ਹੀ ਡੁੱਬਿਆ ਪਿਆ, ਉਹਦੇ ਪੱਲੇ ਕੀ ਆ? ਤਾਂ ਜਿਹੜਾ ਉਹਦਾ ਮਿਹਨਤਾਨਾ, ਜੋ ਉਹਨੇ ਮਿਹਨਤ ਕੀਤੀ ਹੈ, ਘੱਟੋ ਘੱਟ ਜਿਹੜਾ ਵੀ ਮੁੱਲ ਹੈਗਾ, ਜਿਸਦੇ ਨਾਲ ਸੌਦਾ ਹੋਇਆ ਮੁੱਲ ਨਾਲ, ਤਾਂ ਉਸ ਮੁੱਲ ਦੀ ਜਿਹੜੀ ਰਕਮ ਬਣਦੀ ਉਹ ਤੇ ਉਹਦੇ ਖਾਤੇ 'ਚ ਪਾਓ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਰਜੁਨਾ ਅਵਾਰਡੀ ਸੱਜਣ ਸਿੰਘ ਚੀਮਾ ਦੇ ਉੱਤੇ ਕੇਸ। ਦੇਖੋ, ਜਿਹੜੇ ਲੋਕ ਬਾਸਕਟਬਾਲ ਦੇ ਨਾਲ ਜੁੜੇ ਆ ਨਾ, ਉਹ ਇਸ ਨਾਮ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ। ਸੱਜਣ ਸਿੰਘ ਚੀਮਾ ਬਾਸਕਟਬਾਲ ਦੇ ਵਿੱਚ ਹੀ ਅਰਜਨ ਅਵਾਰਡੀ ਆ। ਉਸ ਤੋਂ ਬਾਅਦ ਪੁਲਿਸ ਦੇ ਵਿੱਚ ਜੌਬ ਕਰਦੇ ਆ, ਮਲੋਟ ਦੇ ਵਿੱਚ ਲੰਮਾ ਅਰਸਾ ਜੌਬ ਕੀਤੀ ਇਹਨਾਂ ਨੇ ਬਤੌਰ DSP। ਇੱਥੇ ਬਾਸਕਟਬਾਲ ਦਾ ਬਹੁਤ ਤਕੜਾ ਟੂਰਨਾਮੈਂਟ ਕਰਵਾਇਆ ਸੀ ਕਿਸੇ ਸਮੇਂ ਉਹਨਾਂ ਨੇ, ਬਹੁਤ ਤਕੜਾ। ਸੋ ਜਿੱਥੇ ਵੀ ਜਾਂਦੇ ਸੀ ਬਾਸਕਟਬਾਲ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਸੀ, ਮੁੰਡਿਆਂ ਨੂੰ ਬਹੁਤ ਜ਼ਿਆਦਾ ਖਿੱਚ ਕੇ ਇੱਧਰ ਲਿਆਉਂਦੇ ਸੀ, ਸਖਤੀ ਵੀ ਕਰਦੇ ਸੀ। ਅਵਾਰਾ ਕਿਸਮ ਦੇ ਮੁੰਡੇ ਜਿਹੜੇ ਕਿ ਖੇਡ ਸਕਦੇ ਸੀ, ਉਹਨਾਂ ਨੂੰ ਇੱਧਰ ਲੈ ਕੇ ਆਉਂਦੇ ਹੁੰਦੇ ਸੀ। ਤਾਂ ਚਲੋ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੁਲਿਸ ਵਾਲਾ ਕੈਰੀਅਰ ਖਤਮ ਹੋਇਆ, ਉਹ ਚਲ ਗਏ ਰਾਜਨੀਤੀ 'ਚ, ਸ਼ਾਇਦ ਆਮ ਆਦਮੀ ਪਾਰਟੀ 'ਚ ਗਏ ਸੀ। ਫਿਰ ਉਸ ਤੋਂ ਬਾਅਦ ਉਹ ਚਲੇ ਗਏ ਅਕਾਲੀ ਦਲ 'ਚ। ਚਲੋ, ਉਹ ਉਹਨਾਂ ਦਾ ਨਿੱਜੀ ਜੀਵਨ ਆ, ਕਿਤੇ ਵੀ ਚੱਲ ਜਾਣ, ਕੋਈ ਫਰਕ ਨਹੀਂ ਪੈਂਦਾ। ਪਰ ਰੌਲਾ ਕੀ ਪਿਆ ਵਾ ਕਿ ਇਹਨਾਂ ਤੇ ਇੱਕ ਕੇਸ ਦਰਜ ਹੋਇਆ। ਹੁਣ ਜਿਹੜਾ ਕੇਸ ਦਰਜ ਹੋਇਆ, ਵੈਸੇ ਤਾਂ ਐਕਸੀਡੈਂਟਲ ਕੇਸ ਹੈ, ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਪਰ ਕਿਹਾ ਜਾ ਰਿਹਾ ਕਿ ਇਹਨਾਂ ਨੇ ਗੱਡੀ ਜਾ ਕੇ ਕਿਸੇ ਗੱਡੀ ਦੇ ਵਿੱਚ ਮਾਰੀ ਹੈ। ਜਦ ਕਿ ਇਹਨਾਂ ਦਾ ਜਿਹੜਾ ਵਰਸ਼ਨ ਹੈ ਉਹ ਇਹ ਆ ਕਿ ਦੇਖੋ ਜੀ, ਮੀਂਹ ਪੈਣ ਡਿਆ ਸੀਗਾ, ਬ੍ਰੇਕ ਨਹੀਂ ਲੱਗੀ, ਗੱਡੀ ਜਾ ਕੇ ਅਗਲੀ ਗੱਡੀ ਦੇ ਵਿੱਚ ਵੱਜ ਗਈ ਆ, ਤੇ ਸਾਡਾ ਉੱਥੇ ਰਾਜੀ ਬੰਦਾ ਹੋ ਗਿਆ, ਭਾਵ ਰਾਜੀਨਾਮਾ ਹੋ ਗਿਆ, ਮਸਲਾ ਨਿਬੜ ਗਿਆ ਸੀ। ਪਰ ਸਿਆਸੀ ਐਂਗਲ ਦੇ ਕੇ ਇਸ ਚੀਜ਼ ਨੂੰ ਕੇਸ ਦਰਜ ਕਰ ਦਿੱਤਾ ਗਿਆ। ਤਾਂ ਦੇਖੋ, ਗੱਲ ਇਹ ਆ ਕਿ ਕੋਈ ਆਪਾਂ ਮੌਕੇ ਤੇ ਮੌਜੂਦ ਨਹੀਂ, ਆਪਣੇ ਕੋਲ ਕੋਈ ਬਹੁਤੇ ਤੱਥ ਨਹੀਂ ਹੈਗੇ। ਦੋਹਾਂ ਦੇ ਵਰਸ਼ਨ ਮੈਂ ਪੜ੍ਹ ਦਿੱਤੇ ਆ ਕਿ ਪੁਲਿਸ ਕੀ ਕਹਿ ਰਹੀ ਆ ਤੇ ਦੂਜੇ ਪਾਸੇ ਸੱਜਣ ਸਿੰਘ ਚੀਮਾ ਕੀ ਕਹਿ ਰਿਹਾ। ਪਰ ਜੇ ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੈ ਤਾਂ ਗਲਤ ਹੈ, ਕਿਉਂਕਿ ਦੇਖੋ, ਰਾਜਨੀਤੀ ਦੇ ਵਿੱਚ ਕੋਈ ਵੀ ਪਾਰਟੀ ਚੁਣਨੀ, ਕਿਸ ਪਾਰਟੀ ਦੇ ਨਾਲ ਤੁਸੀਂ ਜੁੜਨਾ, ਕਿਸ ਵਿਚਾਰਧਾਰਾ ਨੂੰ ਫੋਲੋ ਕਰਨਾ, ਉਹ ਤੁਹਾਡਾ ਨਿੱਜੀ ਜੀਵਨ ਆ। ਪਰ ਇੱਕ ਇਸ ਤਰ੍ਹਾਂ ਪਲੇਅਰ ਦੇ ਨਾਲ, ਇਸ ਤਰ੍ਹਾਂ ਸਾਬਕਾ ਖਿਡਾਰੀ ਦੇ ਨਾਲ ਜਿਹਨਾਂ ਉਮਰ ਆਪਣੀ ਜਿਹੜੀ ਆ ਇਸ ਕੰਮ ਨੂੰ ਲਾਈ ਹੈ, ਜੇ ਇਸ ਤਰ੍ਹਾਂ ਦੀ ਕੋਈ ਸਿਆਸੀ ਖੇਡ ਖੇਡੀ, ਜੇ ਤਾਂ ਦੋਸ਼ ਆ, ਦੇਖੋ ਫਿਰ ਤਾਂ ਚਾਹੇ ਕੋਈ ਵੀ ਆ, ABC ਕੋਈ ਵੀ ਆ, ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜੇ ਕੋਈ ਸਿਆਸੀ ਰੰਗਤ ਦਿੱਤੀ ਜਾ ਰਹੀ ਮਾਮਲੇ ਨੂੰ, ਤਾਂ ਗਲਤ ਗੱਲ ਆ। ਇਹਦੇ ਵਿੱਚ ਜਿਹੜੇ ਉੱਥੋਂ ਦੇ ਸਥਾਨਕ ਲੀਡਰ ਆ ਕਾਂਗਰਸ ਦੇ, ਉਹਨਾਂ ਨੂੰ ਵੀ ਵੇਖਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਬਦਲਾਖੋਰੀ ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀ, ਚਾਹੇ ਕੋਈ ਖਿਡਾਰੀ ਆ ਤੇ ਚਾਹੇ ਕੋਈ ਮਹਾਤੜ ਆ, ਭਿਖਾਰੀ ਆ ਭਾਵੇਂ। ਜੀ ਜੀ ਜੀ। ਅਗਲੀ ਮਿੰਟੂ ਜੀ ਜੇ ਗੱਲ ਕਰੀਏ ਤਾਂ ਕਹਿੰਦੇ ਹਲਕਾ ਸ਼ਤਰਾਣਾ ਦੀ ਸਾਬਕਾ ਵਿਧਾਇਕਾ ਤੇ ਸਿਆਸੀ ਸਕੱਤਰ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ। ਹਾਂਜੀ, ਦੇਖੋ, ਖੁਦਕੁਸ਼ੀਆਂ ਕਾਫੀ ਹੋ ਰਹੀਆਂ। ਇੱਕ ਹੋਰ ਕਾਂਗਰਸੀ ਲੀਡਰ ਦੇ ਇੱਕ ਸੁਪੁੱਤਰ ਨੇ ਖੁਦਕੁਸ਼ੀ ਕੀਤੀ, ਅੱਜ ਉਹ ਵੀ ਅਖਬਾਰਾਂ ਦੇ ਵਿੱਚ ਕਾਫੀ ਛਾਈ ਹੋਈ ਸੀਗੀ। ਕਹਿੰਦੇ ਆ ਕਿ ਕਾਰੋਬਾਰ ਠੱਪ ਹੋਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਉਹ ਮੁੰਡਾ, ਨੌਜਵਾਨ ਸੀ, ਸੋਹਣਾ ਸੁਨੱਖਾ ਨੌਜਵਾਨ ਸੀਗਾ, 30-35 ਸਾਲ ਦਾ, ਉਹਨੇ ਖੁਦਕੁਸ਼ੀ ਕੀਤੀ। ਉਸ ਤੋਂ ਬਾਅਦ ਇਹ ਵੱਡੀ ਖਬਰ ਆ ਗਈ, ਮਤਲਬ ਕਿ ਇੱਕ ਕਾਂਗਰਸੀ ਲੀਡਰ ਦੇ ਪੁੱਤਰ ਦੇ ਖੁਦਕੁਸ਼ੀ ਦੀ ਖਬਰ ਆ ਗਈ, ਔਰ ਦੂਸਰੀ ਮੁੜ ਕੇ ਇਹ ਆ ਗਈ ਜਿਹੜੇ ਸਾਬਕਾ ਵਿਧਾਇਕ ਸਨ ਬੀਬੀ ਵਨਿੰਦਰ ਕੌਰ ਲੂੰਬਾ ਜੀ, ਉਹਨਾਂ ਦੇ ਸਿਆਸੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਧੂਰ ਵੱਲੋਂ ਖੁਦ ਨੂੰ ਗੋਲੀ ਮਾਰ ਲੈ ਜਾਣ ਦਾ ਇਹ ਸਮਾਚਾਰ ਆ। ਸੋ ਜਿਹੜੀ ਮ੍ਰਿਤਕ ਦੀ ਪਤਨੀ, ਉਹ ਕਹਿੰਦੇ ਆ ਕਿ ਗੁਰਸੇਵਕ ਸਿੰਘ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪਰੇਸ਼ਾਨੀ ਚੋਂ ਲੰਘ ਰਹੇ ਸਨ। ਤਾਂ ਦੇਖੋ, ਮਾਨਸਿਕ ਪਰੇਸ਼ਾਨੀ ਜਿਹੜੀ ਆ ਉਹ ਇੱਕ ਬਹੁਤ ਵੱਡਾ ਰੋਗ ਬਣ ਗਿਆ। ਔਰ ਅਸੀਂ, ਕਮਾਲ ਦੀ ਗੱਲ ਹੈ, ਦੇਖੋ, ਇਹਨੂੰ ਹੁਣ ਆਪਾਂ ਜੇ ਲਵਾਂਗੇ ਤੇ ਇੱਕ ਸਧਾਰਨ ਖਬਰ ਆ ਸਾਡੇ ਵਾਸਤੇ, ਬੜੀ ਸਧਾਰਨ ਖਬਰ ਆ। ਅਸੀਂ ਲੋਕ, ਪੰਜਾਬੀ ਲੋਕ, ਜਿੱਦਾਂ ਹੁਣ ਘੁਟਾਲਾ ਨਾ ਕੋਈ, ਜਿੱਦਾਂ
ਕੋਈ ਲੱਖਾਂ ਦਾ ਘਟਾਲਾ ਹੋਵੇ, ਅਸੀਂ ਕਹਿੰਦੇ ਨੇ ਸਬ ਜੂਨੀਅਰ ਘਟਾਲਾ, ਕੋਈ ਕੰਮ ਦਾ ਨਹੀਂ ਹੈ। ਜੇ ਕਰੋੜਾਂ ਦਾ ਤਾਂ ਜੂਨੀਅਰ ਗਿਣਦੇ ਆ, ਤਾਂ ਸੀਨੀਅਰ ਘਟਾਲਾ ਹੀ ਸਾਡੀ ਨਜ਼ਰ 'ਚ ਇਹ ਆ ਕਿ ਘੱਟੋ ਘੱਟ ਅਰਬਾਂ ਦਾ ਹੋਵੇ, 100 ਕਰੋੜ ਦਾ, 200 ਕਰੋੜ ਦਾ, 400 ਕਰੋੜ ਦਾ ਹੋਵੇ। ਤਾਂ ਉਸੇ ਤਰ੍ਹਾਂ ਹੀ ਸਾਡਾ ਇਹ ਜਿਹੜਾ ਮਾਮਲਾ ਹੈ ਨਾ, ਉਹ ਇਹੋ ਆ ਕਿ ਜੇ ਮੰਨ ਲਓ ਐਕਸੀਡੈਂਟ ਹੋ ਜਾਵੇ, ਉਹਦੇ ਵਿੱਚ 15-20 ਮੌਤਾਂ ਇਕੱਠੀਆਂ ਹੋ ਜਾਣ, ਤੇ ਫਿਰ ਅਸੀਂ ਪੋਸਟ ਵੀ ਪਾਉਣੇ ਆ, ਅਸੀਂ ਰੌਲਾ ਵੀ ਪਾਉਣੇ ਕਿ ਸੜਕੀ ਅੱਤਵਾਦ ਆ। ਜਾਂ ਜੇ ਕੋਈ ਮੰਨ ਲਓ ਬੰਦਾ ਉਹ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ, ਫਿਰ ਅਸੀਂ ਬੋਲਦੇ ਆ। ਤੇ ਜੇ ਕਿਸੇ ਨੂੰ ਧੌਲ ਧੱਪਾ ਕਰਕੇ ਜ਼ਲੀਲ ਕਰਕੇ ਛੱਡ ਦਿੱਤਾ ਜਾਂਦਾ, ਅਸੀਂ ਕਹਿੰਦੇ ਕੋਈ ਫਰਕ ਨਹੀਂ ਪਿਆ। ਸੋ ਇਹ ਕੁਛ ਨਾ ਕੁਛ ਹੈ ਗੜਬੜ। ਤਾਂ ਉੱਦਾਂ ਹੀ ਆ ਕਿ ਅਸੀਂ ਬਹੁਤ ਕੁਛ ਗੁਣਦੇ ਆ ਕਿ ਆ ਡਰੱਗ ਦੀ ਓਵਰਡੋਜ਼ ਨਾਲ ਮਰਨ ਵਾਲੇ ਇੰਨੇ ਆ, ਦਿਨ 'ਚ 2 ਮਰਦੇ ਆ, 4 ਮਰਦੇ ਆ, ਕਿਸਾਨ ਖੁਦਕੁਸ਼ੀ ਕਰਦੇ ਆ। ਪਰ ਪ੍ਰੋਬਲਮ ਇਹ ਆ ਕਿ ਦੇਖੋ ਜਿਹੜਾ ਇਹ ਮਾਨਸਿਕ ਦਬਾਅ ਹੈ ਨਾ ਸਾਡੇ ਸਮਾਜ ਦੇ ਵਿੱਚ, ਪੰਜਾਬੀ ਸਮਾਜ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਵੱਧ ਰਿਹਾ। ਤੁਸੀਂ ਅਖਬਾਰਾਂ ਸਾਰੀਆਂ ਪੜ੍ਹੋਗੇ ਨਾ, ਜੇ ਹੁਣ ਸਾਡਾ ਤੇ ਚਲੋ ਹੈ ਕਿ ਕਸਬੀ ਇਸ ਤਰ੍ਹਾਂ ਦਾ ਆ ਕਿ ਅਖਬਾਰਾਂ ਪੜ੍ਹੀ ਦੀਆਂ, ਜੇ ਤੁਸੀਂ ਸਾਰੀਆਂ ਪੰਜਾਬ ਦੀਆਂ ਮੇਨ ਕੋਈ 16-17 ਅਖਬਾਰਾਂ ਖੋਲੋਗੇ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਘੱਟੋ ਘੱਟ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਰੋਜ਼ਾਨਾ ਅੱਧੀ ਦਰਜਨ ਇਸੇ ਤਰ੍ਹਾਂ ਦੀਆਂ ਮੌਤਾਂ ਮਿਲਣਗੀਆਂ। ਤਾਂ ਇਹਦਾ ਮਤਲਬ ਇਹ ਕਿ ਅੰਦਰੇ ਅੰਦਰ ਅਸੀਂ ਲੋਕ ਬਹੁਤ ਜ਼ਿਆਦਾ ਟੁੱਟ ਰਹੇ ਹਾਂ। ਵੈਸੇ ਵੀ ਤੁਹਾਨੂੰ ਪਤਾ ਹੀ ਆ, ਜਦੋਂ ਸਾਡੀਆਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ, ਸਾਂਝੇ ਪਰਿਵਾਰ ਹੁੰਦੇ ਸੀ, ਬਹੁਤ ਕੁਛ ਉਦੋਂ ਜਿਹੜਾ ਆ ਨਾ ਸਾਫ਼ ਹੋ ਜਾਂਦਾ ਸੀਗਾ, ਬਹੁਤ ਕੁਝ ਦੂਰ ਹੋ ਜਾਂਦਾ ਸੀਗਾ ਪਰਿਵਾਰਾਂ ਦੇ ਵਿੱਚ। ਸਾਡੇ ਵੱਡ ਵਡੇਰੇ ਹੌਸਲਾ ਦੇ ਦਿੰਦੇ ਸੀ, ਜਦੋਂ ਕਿਤੇ ਇੱਕ ਬੰਦੇ ਦਾ ਹੌਸਲਾ ਢਿੱਡਾ ਸੀ, 4 ਆ ਕੇ ਮੰਜੀ ਦੇ ਪਾਵਿਆਂ ਨਾਲ ਬਹਿ ਜਾਂਦੇ ਸੀ ਕਿ ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਖਲੋਤੇ ਆ। ਪਰ ਹੁਣ ਅਸੀਂ ਜੁਆਇੰਟ ਫੈਮਲੀਆਂ ਤੋਂ ਇਕਾਂਕੀ ਪਰਿਵਾਰਾਂ 'ਚ ਆ ਗਏ ਆ, ਔਰ ਇਕਾਂਕੀ ਪਰਿਵਾਰਾਂ 'ਚ ਕੀ ਆ ਕਿ 3 ਜੀ ਆ, ਤਿੰਨਾਂ ਦੇ ਅੱਡੋ ਅੱਡ ਕਮਰੇ ਆ, ਔਰ ਤਿੰਨਾਂ ਦੀਆਂ ਹੀ ਅੱਡੋ ਅੱਡ ਮੁਸ਼ਕਲਾਂ ਨੇ। ਐਸੀਆਂ ਮੁਸ਼ਕਲਾਂ ਵੀ ਹੈ ਨਹੀਂ ਗੀਆਂ ਜੋ ਸਾਡੇ ਦਾਦਿਆਂ ਪੜਦਾਦਿਆਂ ਨੇ ਹੰਡਾਈਆਂ, ਪਰ ਉਹ ਮੁਸ਼ਕਲਾਂ ਜਿਹੜੀਆਂ ਉਹਨਾਂ ਅੱਗੇ ਅਸੀਂ ਹਾਰ ਇਸ ਤਰ੍ਹਾਂ ਰਹੇ, ਟੁੱਟ ਇਸ ਤਰ੍ਹਾਂ ਰਹੇ ਹਾਂ ਕਿ ਕਈ ਵਾਰ ਖੁਦਕੁਸ਼ੀ ਦੀਆਂ 6-6, 7-7 ਸਾਨੂੰ ਇਸੇ ਤਰ੍ਹਾਂ ਦੀਆਂ ਮਾਨਸਿਕ ਖੁਦਕੁਸ਼ੀ ਦੀ ਜਿਹੜੀ ਆਪਾਂ ਗੱਲ ਕਰੀਏ ਉਹ ਖਬਰਾਂ ਪੜ੍ਹਨ ਨੂੰ ਮਿਲਦੀਆਂ ਨੇ। ਜੀ ਜੀ ਮਿੰਟੂ ਜੀ, ਟ੍ਰਿਬਿਊਨ ਦੇ ਵਿੱਚ ਜਿਹੜੀ ਖਬਰ ਸੀਗੀ ਵੀ ਦਰਬਾਰ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ 6 ਜੂਨ ਤੋਂ ਪਹਿਲਾਂ ਕਾਫੀ ਜ਼ਿਆਦਾ ਪੁਲਿਸ ਦੀ ਜਿਹੜੀ ਨਫਰੀ ਵੀ ਰਹੂਗੀ ਤੇ ਕਿਰਪਾਨਾਂ ਦੇ ਉੱਤੇ ਵੀ ਬੈਨ ਹੈਗਾ। ਕੀ ਹੈਗਾ ਇਸ ਪੂਰੀ ਗੱਲ ਦੇ ਵਿੱਚ? ਨਹੀਂ ਦੇਖੋ, ਮੈਂ ਨਹੀਂ ਉਸ ਖਬਰ ਨੂੰ ਵੇਖਿਆ। ਵੈਸੇ ਤੁਹਾਨੂੰ ਪਤਾ ਹੀ ਆ ਕਿ 6 ਜੂਨ ਦੇ ਆਸ-ਪਾਸ ਆ ਕੇ ਕੁਛ ਨਾ ਕੁਛ ਕਰਦੇ ਹੁੰਦੇ, ਸਖਤਾਈ ਕੀਤੀ ਜਾਂਦੀ ਆ, ਪਰ ਫਿਰ ਵੀ ਜਿਹੜੇ ਦਲ ਖਾਲਸਾ ਵਾਲੇ ਆ ਉਹ ਬੰਦ ਦਾ ਐਲਾਨ ਕਰਦੇ ਹੁੰਦੇ। ਉਸ ਤੋਂ ਬਾਅਦ ਜਾਂ ਤਕਰੀਰ ਤੋਂ ਵੀ ਕਈ ਵਾਰ ਤੁਹਾਨੂੰ ਪਤਾ ਉੱਥੇ ਝੜਪ ਵੀ ਹੋ ਜਾਂਦੀ ਆ। ਇਹ ਸਾਰਾ ਮਾਹੌਲ ਜਿਹੜਾ ਥੋੜਾ ਤਣਾਅਪੂਰਨ ਰਹਿੰਦਾ ਹੀ ਆ, ਸਟ੍ਰੈਸ ਜਿਹੜੀ ਆ ਥੋੜੀ ਆਉਂਦੀ ਆ। ਹੋ ਸਕਦਾ ਪੁਲਿਸ ਨੇ ਨਫਰੀ ਜਿਹੜੀ ਆ ਉਹ ਵਧਾ ਦਿੱਤੀ ਹੋਵੇ, ਪਰ ਕਿਰਪਾਨ ਤੇ ਬੈਨ ਦੇਖੋ ਮੇਰੇ ਆਉਂਦਾ ਨਹੀਂਗਾ ਇਸ ਤਰ੍ਹਾਂ ਮੰਨਣ 'ਚ ਕਿ ਕਿਰਪਾਨ ਤੇ ਬੈਨ, ਕਿਉਂਕਿ ਕਿਰਪਾਨ ਤੇ ਤੁਹਾਨੂੰ ਪਤਾ ਹੀ ਹੈ ਨਾ, ਜਿੱਦਾਂ ਸਿੱਖਾਂ ਦਾ ਇੱਕ ਕਕਾਰ ਦੀ ਆਜ਼ਾਦੀ ਆ, ਜਿੱਦਾਂ ਉਹਦੇ ਵਿੱਚ ਆਉਂਦਾ, ਆਰਟੀਕਲ ਦੇ ਵਿੱਚ ਆਉਂਦਾ। ਸੋ ਇਹ ਪਤਾ ਨਹੀਂ ਕੀ ਆ, ਹੁਣ ਮੈਂ ਖਬਰ ਪੜੂੰਗਾ, ਸਵੇਰੇ ਪਤਾ ਲੱਗੂਗਾ। ਸੌਰੀ, ਮੈਨੂੰ ਇਸ ਟਾਈਮ ਨਹੀਂ ਹੈ ਖਬਰ ਮੇਰੇ ਕੋਲ। ਜੀ ਜੀ ਬਿਲਕੁਲ। ਉਹਨਾਂ ਦੀ ਜਿਹੜੀ ਅੱਜ ਦੀ ਉੱਥੇ ਦੀ ਜਿਹੜੀ 3 ਜੂਨ ਦੀ ਦੇ ਵਿੱਚ ਹੀ ਜਿਹੜੀ ਅਖਬਾਰ ਲੱਗੀ ਹੈ, ਕੈਰਿੰਗ ਐਨੀ ਕਾਈਂਡ ਆਫ ਵੈਪਨ ਇਨਕਲੂਡਿੰਗ ਕਿਰਪਾਨ ਹੈਜ਼ ਬੀਨ ਬੈਂਡ, ਇਹ ਜਿਹੜੀ ਉਹਨਾਂ ਦੇ ਉੱਥੇ ਛਾਪਿਆ ਸੀਗਾ। ਪਰ ਚਲੋ ਹੋਰ ਪਤਾ ਕਰਨ ਦੀ ਜਿਹੜੀ ਜ਼ਰੂਰ ਤੁਸੀਂ ਕੋਸ਼ਿਸ਼ ਕਰਿਓ। ਅਤੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ, ਬੜਾ ਬਹੁਤ ਧੰਨਵਾਦ, ਮਿਹਰਬਾਨੀ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916